ਪੰਜਾਬੀ ਰੇਡੀਓ ਯੂਐਸ ਤੋਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਉੱਥੇ ਕੀ ਕੁਛ ਹੋ ਰਿਹਾ ਪੰਜਾਬ ਵਿੱਚ, ਭਾਰਤ ਵਿੱਚ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਦੀ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਘਰਾਂ ਦੀ, ਕਾਰਾਂ ਦੀ, ਲਾਈਫ ਹੈਲਥ ਇੰਸ਼ੋਰੈਂਸ ਕਰਦੇ ਆ 4082722500। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ। ਸਰਕਾਰ ਦੇ ਜਿਹੜੀ ਆ ਚਰਚਾ ਤੋਂ ਉਹ ਭੱਜ ਰਹੀ ਹੈ, ਗੱਲ ਹੀ ਨਹੀਂ ਕਰ ਰਹੀ, ਪਰ ਦੋਹਾਂ ਸਦਨਾਂ ਦੇ ਵਿੱਚ ਰੌਲਾ ਰੱਪਾ ਪਈ ਜਾਂਦਾ। ਰੌਲਾ ਰੱਪਾ ਕੱਲ ਬਹੁਤ ਪਿਆ ਜੀ, ਜ਼ਿਆਦਾ ਪਿਆ। ਹੁਣ ਤਾਂ ਵੈਸੇ ਬਹੁਤੇ ਦਿਨਾਂ ਦੇ ਵਿੱਚ ਇਹ ਹੁੰਦਾ ਕਿ ਜਿਹੜੇ ਇਹ ਮੈਂਬਰ ਨੇ ਉਹ ਬਾਹਰ ਖੜਦੇ ਆ, ਫਿਰ ਅੰਦਰ ਜਦੋਂ ਸ਼ੁਰੂ ਹੁੰਦੀ ਆ ਰੌਲਾ ਰੱਪਾ ਪਾਇਆ ਜਾਂਦਾ, ਉਠਾ ਦਿੱਤੀ ਜਾਂਦੀ ਆ, ਫੇਰ ਲੱਗਦੀ ਹੈ, ਫੇਰ ਰੌਲਾ ਰੱਪਾ ਪੈਂਦਾ, ਫੇਰ ਉਠਾ ਦਿੱਤੀ ਜਾਂਦੀ ਹੈ। ਇਹੀ ਸਾਰਾ ਕੁਝ ਜਿਹੜਾ ਉਹ ਚੱਲੀ ਜਾ ਰਿਹਾ, ਕਿਉਂਕਿ ਕੱਲ ਆਪਾਂ ਅੱਗੇ ਚੱਲ ਕੇ ਵਿਸਤਾਰ ਗੱਲ ਕਰਦੇ ਹਾਂ ਓਬੀਸੀ ਵਾਲੇ ਮਾਮਲੇ ਦੀ ਵੀ। ਉਸ ਮਾਮਲੇ ਦੇ ਉੱਤੇ ਚਰਚਾ ਹੋਣੀ ਸੀਗੀ, ਇਸ ਕਰਕੇ ਵਿਰੋਧੀ ਧਿਰਾਂ ਅੰਦਰ ਵੀ ਜਿਹੜੀਆਂ ਉਹ ਰਹੀਆਂ, ਤੇ ਉਹਨਾਂ ਨੇ ਇਹ ਮੁੱਦੇ ਵੀ ਜਿਹੜੇ ਸੀ ਖੇਤੀ ਵਾਲੇ ਦੋਨੋਂ ਜਿਹੜੇ ਉਹ ਉਠਾਏ ਆਪੋ ਆਪਣੇ ਤਰੀਕੇ ਦੇ ਨਾਲ। ਰਾਜ ਸਭਾ ਦੇ ਵਿੱਚ ਤਾਂ ਹਾਲਤ ਇੱਥੋਂ ਤੱਕ ਹੋ ਗਈ ਕਿ ਪ੍ਰਤਾਪ ਸਿੰਘ ਬਾਜਵਾ ਹੁਰੀ ਜਿਹੜੀ ਇਹ ਲੌਗ ਬੁੱਕ ਹੈ, ਜਿਹੜੀ ਨਿਯਮਾਂ ਵਾਲੀ ਜਿਹੜੀ ਡਾਇਰੀ ਹੁੰਦੀ ਆ, ਉਹ ਲੈ ਕੇ ਇੱਕ ਟੇਬਲ ਦੇ ਉੱਤੇ ਚੜ੍ਹ ਗਏ। ਔਰ ਟੇਬਲ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਜਿਹੜਾ ਸੀਗਾ ਨਾਅਰੇਬਾਜ਼ੀ ਕੀਤੀ, ਤੇ ਮੁੜ ਕੇ ਉਹ ਜਿਹੜੀ ਡਾਇਰੀ ਸੀਗੀ ਨਿਯਮਾਂ ਵਾਲੀ, ਉਹਨੂੰ ਜਿਹੜੇ ਰਾਜ ਸਭਾ ਦੇ ਹੈਡ ਨੇ ਉਹਦੀ ਕੁਰਸੀ ਵੱਲ ਨੂੰ ਜਿਹੜਾ ਦੀ ਉਹ ਮਾਰਿਆ। ਔਰ ਜਿਹੜੇ ਚਲਾਕੀ ਦੇ ਨਾਲ ਜਿਹੜੀ ਕੇਂਦਰ ਦੀ ਸਰਕਾਰ ਹੈ, ਉਹਨੇ ਖੇਤੀ ਸਮੱਸਿਆ ਤੇ ਹਾਲਾਤ ਜਿਹੜਾ ਇਸ ਵਿਸ਼ੇ ਨੂੰ ਛੋਟੀ ਬਹਿਸ ਦੇ ਵਿੱਚ ਤਬਦੀਲ ਜਿਹੜਾ ਸੀ ਉਹ ਕਰ ਦਿੱਤਾ। ਔਰ ਇਹ ਚਲਾਕੀ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਹੰਗਾਮਾ ਹੋਇਆ। ਉੱਪਰਲੇ ਸਦਨ ਦੀ ਕਾਰਵਾਈ ਨੂੰ ਕਈ ਵਾਰੀ ਮੁਲਤਵੀ ਜਿਹੜਾ ਉਹ ਕਰਨਾ ਪਿਆ। ਇਹ ਜਿਹੜੇ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਪੰਜਾਬ ਦੇ ਪੁਆਇੰਟ ਆਫ ਵਿਊ ਤੋਂ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਅੰਦਰ ਰੱਖਿਆ, ਔਰ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਨਾਲ ਕੀ ਅਸਰ ਜਿਹੜਾ ਉਹ ਸੂਬੇ ਦੇ ਉੱਤੇ ਜਾਂ ਭਾਰਤ ਦੀ ਰਾਜਨੀਤੀ ਦੇ ਉੱਤੇ ਪੈ ਰਿਹਾ। ਪਰ ਗੱਲ ਇਹ ਆ ਕਿ ਢੀਠਤਾ ਦੀ ਆ, ਜਦੋਂ ਜਿਹੜੀ ਸਰਕਾਰ ਹੈ ਉਹ ਇਸ ਗੱਲ ਨੂੰ ਮੰਨਣ ਦੇ ਵਾਸਤੇ ਹੀ ਜਿਹੜਾ ਤਿਆਰ ਨਹੀਂ ਕਿ ਉਹਨੇ ਕੋਈ ਬਹਿਸ ਕਰਨੀ ਹੈ। ਇੱਥੋਂ ਤੱਕ ਵੀ ਜਿਹੜੀ ਜੀ ਕੋਈ ਸਰਕਾਰ ਉਹ ਜਾ ਸਕਦੀ ਹੈ, ਮਤਲਬ ਗੱਲ ਹੀ ਨਾ ਕਰੇ ਤੇ ਉੱਥੇ ਕੀ ਤੁਸੀਂ ਜਿਹੜਾ ਉਹ ਕਿਹਾ ਜਾ ਸਕਦਾ। ਔਰ ਉਹਦੇ ਕੋਲੇ ਜਿਹੜੇ ਮੈਂਬਰ ਬੈਠੇ ਆ, ਉਹਨਾਂ ਦੀ ਮਾਨਸਿਕਤਾ ਇਹੋ ਜਿਹੀ ਆ ਕਿ ਉਸ ਮਾਨਸਿਕਤਾ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਲਕ ਭਰ ਦੇ ਵਿੱਚ ਪ੍ਰਚਾਰ ਰਹੇ ਆ। ਜਿਵੇਂ ਇੱਕ ਭਾਜਪਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਆ, ਉਹ ਟਵੀਟ ਕਰਦਾ ਹੈ ਕਿ ਜਿਹੜਾ ਭਾਰਤ ਨੂੰ 골ਡ ਮੈਡਲ ਆਇਆ ਉਹ ਤਾਂ ਰੁਕਿਆ ਹੋਇਆ ਸੀਗਾ ਨਾਮ ਦੀ ਵਜ੍ਹਾ ਕਰਕੇ, ਵੀ ਜਿੱਦਣ ਪ੍ਰਧਾਨ ਮੰਤਰੀ ਨੇ ਨਾਮ ਉਹਦਾ ਰਾਜੀਵ ਗਾਂਧੀ ਤੋਂ ਬਦਲ ਕੇ ਮੇਜਰ ਧਿਆਨ ਚੰਦ ਕਰਤਾ, ਉਸੇ ਵੇਲੇ 골ਡ ਮੈਡਲ ਆ ਗਿਆ, ਉਸ ਜਗ੍ਹਾ ਦੇ ਉੱਤੇ ਰੁਕਿਆ ਹੋਇਆ ਸੀ। ਦੂਜਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਇਹ ਟਵੀਟ ਕਰਦਾ ਕਿ ਜੇ ਪ੍ਰਧਾਨ ਮੰਤਰੀ ਜਿਹੜੇ ਮੁੰਡੇ ਨੇ 골ਡ ਜਿੱਤਿਆ ਉਹਦੇ ਉੱਤੇ 7 ਕਰੋੜ ਰੁਪਈਆ ਖਰਚ ਨਾ ਕਰਦੇ ਤੇ ਉਹ 골ਡ ਮੈਡਲ ਨਹੀਂ ਸੀ ਜਿੱਤ ਸਕਦਾ। ਅਜਿਹੀ ਮਾਨਸਿਕਤਾ ਵਾਲੇ ਮੈਂਬਰ ਪਾਰਲੀਮੈਂਟ ਜਿਹੜੇ ਬੈਠੇ, ਉਹਨਾਂ ਨੂੰ ਕੀ ਪਤਾ ਖੇਤੀ ਕਾਨੂੰਨ ਕੀ ਨੇ, ਇਹਨਾਂ ਦਾ ਇੰਪੈਕਟ ਜਿਹੜਾ ਉਹ ਕੀ ਪੈਣਾ। ਅੱਖਾਂ ਦੇ ਉੱਤੇ ਮੋਟੀਆਂ ਪੱਟੀਆਂ ਬੰਨ ਕੇ ਅੰਨੇ ਭਗਤ ਜਿਹੜਾ ਉਹ ਬਣੇ ਬੈਠੇ ਨੇ। ਬਸ ਉਹਨਾਂ ਨੂੰ ਤਾਂ ਇੱਕੋ ਹੀ ਮੋਰ ਭਗਤ ਦੀਦਾ ਹੈ, ਜਿਹੜਾ ਉਹਨਾਂ ਦਾ ਗੁਰੂ। ਅੱਗੇ ਗੱਲ ਕਰਦੇ ਹੈਗੇ ਆ ਓਡੀਸੀ ਵਾਲੇ ਮਾਮਲੇ ਦੇ ਵਿੱਚ। ਵਿਰੋਧੀ ਧਿਰਾਂ ਇਸ ਦੇ ਵਿੱਚ ਇਕੱਠੀਆਂ ਰਹੀਆਂ। ਦੇਖੋ, ਜਿਹੜਾ ਇਹ ਓਬੀਸੀ ਘੱਟ ਗਿਣਤੀਆਂ ਇਹਦੇ ਵਿੱਚ ਜਿਹੜੀਆਂ ਉਹ ਆਉਂਦੀਆਂ ਨੇ, ਔਰ ਇਹਦੇ ਸੰਬੰਧੀ ਇੱਕ ਸੰਵਿਧਾਨਕ ਸੋਧ ਬਿੱਲ ਜਿਹੜਾ ਪਾਸ ਹੋਣਾ ਸੀਗਾ। ਸਰਕਾਰ ਨੇ ਥੋੜੀ ਚਲਾਕੀ ਜਿਹੜੀ ਅਜੀ ਇਹ ਕੀਤੀ ਹੈ ਕਿ ਜਦੋਂ ਵਿਰੋਧੀ ਧਿਰ ਚੱਲਣ ਨਹੀਂ ਦੇ ਰਹੀ ਸੰਸਦ, ਤੇ ਉਹਨਾਂ ਨੇ ਇਸ ਮਸਲੇ ਦੇ ਉੱਤੇ ਵਿਰੋਧੀ ਧਿਰਾਂ ਨੂੰ ਫਸਾਉਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ, ਬਈ ਮੰਤਰੀ ਮੰਡਲ ਦੇ ਵਿੱਚ ਪਾਸ ਕਰਕੇ ਤੇ ਕਾਨੂੰਨ ਲੈ ਆਂਦਾ। ਐਕਚੁਅਲੀ ਇਹਦੇ ਨਾਲ ਜਿਹੜਾ ਉਹ ਇੰਪੈਕਟ ਇਹ ਪਊਗਾ ਰਾਜਾਂ ਦੇ ਉੱਤੇ ਕਿ ਜੇ ਕਿਸੇ ਰਾਜ ਨੇ ਓਬੀਸੀ ਦੇ ਅਧੀਨ ਆਉਂਦੇ ਕੈਟਾਗਰੀ, ਓਬੀਸੀ ਕੈਟਾਗਰੀ ਦੇ ਅਧੀਨ ਆਉਂਦੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਰਾਖਵਾਂਕਰਨ ਕਰਨਾ, ਮੰਨ ਲਓ ਜਿਹੜਾ ਜੀ ਕੋਟਾ ਸਿਸਟਮ ਉਹਦੇ ਵਿੱਚ ਕਰਨਾ, ਪਹਿਲਾਂ ਉਹ ਨਹੀਂ ਸੀ ਕਰ ਸਕਦੇ ਰਾਜ।
ਜੇ ਜਿਹੜਾ ਜੀ ਉਹ ਤੁਹਾਨੂੰ ਯਾਦ ਹੋਵੇ ਕੁਝ ਵੱਡੇ ਅੰਦੋਲਨ ਹੋਏ। ਇੱਕ ਤਾਂ ਪਟੇਲ ਪਾਟੀਦਾਰ ਅੰਦੋਲਨ ਵੱਡਾ ਹੋਇਆ ਗੁਜਰਾਤ ਦੇ ਵਿੱਚ। ਜਿਹੜੇ ਪਟੇਲ ਪਾਟੀਦਾਰ ਨੇ ਉਹ ਕਹਿੰਦੇ ਸਾਨੂੰ ਰਿਜ਼ਰਵੇਸ਼ਨ ਜਿਹੜੀ ਉਹ ਦਿਓ। ਬਹੁਤ ਭਖਿਆ ਇਹ ਮਾਮਲਾ, ਪਰ ਜੇ ਉਹ ਹੋ ਵੀ ਗਿਆ ਤੇ ਸੁਪਰੀਮ ਕੋਰਟ ਨੇ ਰੱਦ ਕਰਤਾ, ਨਹੀਂ ਕਰ ਸਕਦੇ ਤੁਸੀਂ ਕਾਨੂੰਨ ਮੁਤਾਬਕ। ਫਿਰ ਇੱਕ ਵੱਡਾ ਅੰਦੋਲਨ ਹੋਇਆ ਸੀ ਹਰਿਆਣੇ ਦੇ ਵਿੱਚ, ਜਾਟਾਂ ਨੇ ਇਹ ਅੰਦੋਲਨ ਕੀਤਾ ਸੀ। ਜਾਟ ਭਾਈਚਾਰਾ ਕਹਿੰਦਾ ਸਾਨੂੰ ਇਹਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਆ ਉਹ ਦਿਓ। ਉਹ ਵੀ ਹਿੰਸਕ ਵੀ ਹੋਇਆ ਉਸ ਵੇਲੇ ਅੰਦੋਲਨ ਨੂੰ, ਬਹੁਤ ਨੁਕਸਾਨ ਵੀ ਹੋਇਆ। ਫਿਰ ਹਰਿਆਣੇ ਨੇ ਕਰ ਦਿੱਤਾ, ਪਰ ਸੁਪਰੀਮ ਕੋਰਟ ਦੇ ਵਿੱਚੋਂ ਫੇਰ ਨਹੀਂ ਠਹਿਰਿਆ। ਮਰਾਠਿਆਂ ਦਾ ਇੱਕ ਹੋਇਆ ਸੀਗਾ ਮਹਾਰਾਸ਼ਟਰ ਦੇ ਵਿੱਚ, ਉਹ ਵੀ ਇਸੇ ਤਰੀਕੇ ਨਾਲ ਹੋਇਆ। ਹੁਣ ਕੀ ਕੀਤਾ ਜਿਹੜੀ ਕੇਂਦਰ ਦੀ ਸਰਕਾਰ ਨੇ, ਇਹਦੇ ਚ ਤਬਦੀਲੀ ਕਰਦਿਆਂ ਉਹਨੇ ਇੱਕ ਨਵੀਂ ਰੰਗਤ ਜਿਹੜੀ ਆ ਇਸ ਮੁੱਦੇ ਨੂੰ ਸਿਆਸੀ ਜਿਹੜੀ ਉਹ ਦੇ ਦਿੱਤੀ ਆ ਵੀ ਰਾਜਾਂ ਦੇ ਉੱਤੇ ਨਿਰਭਰ ਹੈ ਉਹਨੇ ਕਿੰਨਾਂ ਨੂੰ OBC ਦੇ ਵਿੱਚ ਲੈ ਕੇ ਆਉਣਾ। ਹਾਲਾਂਕਿ ਜੇ ਤੁਸੀਂ ਇਹਨੂੰ ਪੂਰਾ ਦੇਖਦੇ ਹੋ ਤਾਂ ਇਹਦੇ ਦੋ ਤਿੰਨ ਤੁਹਾਨੂੰ ਜਿਹੜੀਆਂ ਚੀਜ਼ਾਂ ਉਹ ਦੇਖਣ ਨੂੰ ਮਿਲਣਗੀਆਂ। ਇਹਦੇ ਨਾਲ ਨਵੀਆਂ ਕਈ ਕਿਸਮ ਦੀਆਂ ਮੁਸ਼ਕਲਾਂ ਵੀ ਰਾਜਾਂ ਦੇ ਵਾਸਤੇ ਖੜੀਆਂ ਹੋਣਗੀਆਂ। ਬਹੁਤ ਸਾਰੇ ਜਿਹੜੇ ਭਾਈਚਾਰੇ ਨੇ ਉਹ ਰਿਜ਼ਰਵੇਸ਼ਨ ਵੱਲ ਨੂੰ ਜਾਣਗੇ, ਪਰ ਉਹਦਾ ਦੂਜਾ ਪੱਖ ਇਹ ਵੀ ਹੋਊਗਾ ਰਿਜ਼ਰਵੇਸ਼ਨ ਕਿਸ ਚੀਜ਼ ਦੇ ਵਿੱਚ ਤੁਹਾਨੂੰ ਚਾਹੀਦਾ। ਜਿੱਥੋਂ ਤੱਕ ਨੌਕਰੀਆਂ ਦੀ ਗੱਲ ਹੈ, ਸਰਕਾਰੀ ਨੌਕਰੀਆਂ ਦੀ ਗੱਲ ਹੈ, ਉਹ ਤਾਂ ਲਗਭਗ ਖਾਤਮੇ ਵੱਲ ਨੂੰ ਜਿਹੜੀਆਂ ਉਹ ਜਾ ਰਹੀਆਂ ਨੇ। ਇਹਦਾ ਕਿੰਨਾ ਕੁ ਫਾਇਦਾ ਜਿਹੜਾ ਉਹ ਰਿਜ਼ਰਵੇਸ਼ਨ ਦਾ ਜਾਂ OBC ਕੋਟੇ ਦਾ ਹੋਊਗਾ, ਇਹ ਬਾਅਦ ਵਾਲੀਆਂ ਗੱਲਾਂ ਨੇ। ਇਹਨੂੰ ਚੁੱਕਿਆ ਜ਼ਰੂਰ ਜਿਹੜਾ ਦੀ ਉਹ ਬੜੇ ਵਧੀਆ ਢੰਗ ਦੇ ਨਾਲ ਜਿਹੜੀਆਂ ਵਿਰੋਧੀ ਧਿਰਾਂ ਸੀ। ਜਿਹੜੀ NCP ਦੀ ਸੁਪ੍ਰਿਆ ਸੁਲੇ ਆ, ਉਹਨੇ ਇਹ ਗੱਲ ਕਹੀ ਕਿ ਸੋਧ ਬਿੱਲ ਦਾ ਸਿਹਰਾ ਮਹਾਰਾਸ਼ਟਰ ਸਰਕਾਰ ਦੇ ਸਿਰ ਵੱਜਦਾ। ਉਧਰ ਭਾਜਪਾ ਦੇ ਭੁਪਿੰਦਰ ਯਾਦਵ ਨੇ ਇਹ UPA ਸਰਕਾਰ ਨੂੰ ਪਿਛਲੀ ਨੂੰ ਇਸ ਮਾਮਲੇ ਦੇ ਉੱਤੇ ਜਿਹੜੇ ਸੀ ਉਹ ਰਗੜੇ ਲਾਏ। ਜਿਹੜੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਹੋਰਾਂ ਨੇ ਪਛੜੀਆਂ ਸ਼੍ਰੇਣੀਆਂ ਦੇ ਬਾਰੇ ਦੇ ਵਿੱਚ ਇਹਦੀ ਜ਼ੋਰਦਾਰ ਹਮਾਇਤ ਕਰਦਿਆਂ ਹੋਇਆ ਇਹਨੂੰ ਪੰਜਾਬ ਦੀ ਉਸ ਇੱਕ ਇੰਡਸਟਰੀ ਦੇ ਨਾਲ ਜੋੜਿਆ ਜਿਹੜੀ ਕਿ ਬਹੁਤ ਵੱਡੀ ਇੰਡਸਟਰੀ ਆ ਮੁਲਕ ਪੱਧਰ ਦੇ ਉੱਤੇ, ਪਰ ਉਹਦਾ ਚਰਚਾ ਕਦੇ ਨਹੀਂ ਹੁੰਦਾ। ਉਹ ਨਾਭੇ ਦੀ ਇੰਡਸਟਰੀ ਹੈ ਜਿੱਥੇ ਖੇਤੀ ਦੇ ਨਾਲ ਸੰਬੰਧਿਤ ਟੂਲਸ ਬਣਦੇ ਆ, ਮਸ਼ੀਨਾਂ ਬਣਦੀਆਂ ਨੇ, ਕੰਬਾਈਨਾਂ ਬਣਦੀਆਂ, ਟਰੈਕਟਰ ਜਿਹੜੇ ਉਹ ਬਣਦੇ ਆ। ਔਰ ਉਹਨਾਂ ਨੇ ਇਹ ਗੱਲ ਜਿਹੜੀ ਜੀ ਉਠਾਈ ਕਿ ਜੇ ਇਹ ਸਿੱਧਮ ਸਿੱਧਾ ਉਹਨਾਂ ਨੇ ਕਿਹਾ ਕਿ OBC ਦਾ ਜਿਹੜਾ ਮੁੱਦਾ ਹੈ ਖੇਤੀ ਕਾਨੂੰਨਾਂ ਦੇ ਨਾਲ ਜੁੜਿਆ ਹੋਇਆ। ਉਹ ਕਹਿੰਦੇ ਜੇ ਖੇਤੀ ਕਾਨੂੰਨ ਰਹਿੰਦੇ ਆ ਤੇ ਕਿਸਾਨ ਖਤਮ ਹੋਊਗਾ। ਕਿਸਾਨ ਖਤਮ ਹੁੰਦਾ ਤੇ ਪੰਜਾਬ ਵਿਚਲੀ ਇਹ ਇੱਕ ਵੱਡੀ ਇੰਡਸਟਰੀ ਲਗਭਗ ਖਾਤਮੇ ਵੱਲ ਨੂੰ ਚਲੀ ਜਾਣੀ ਆ, ਜਿਹੜੀ ਕਿ ਟਰੈਕਟਰ, ਕੰਬਾਈਨਾਂ ਤੇ ਬਾਕੀ ਜਿਹੜੇ ਟੂਲ ਆ ਉਹ ਬਣਾਉਂਦੀ ਹੈ। ਕਿਉਂਕਿ ਜਦੋਂ ਕਾਰਪੋਰੇਟ ਆ ਕੇ ਕਾਬਜ ਹੋ ਗਏ, ਕਾਰਪੋਰੇਟਾਂ ਨੇ ਇਹਨਾਂ ਤੋਂ ਥੋੜੀ ਖਰੀਦਣਾ ਕਿ ਉਹ ਇਹ ਕਹਿਣਗੇ ਕਿ ਨਾਭੇ ਵਾਲੀ ਇੰਡਸਟਰੀ ਤੋਂ 2 ਕੰਬਾਈਨਾਂ ਲਿਆਓ ਜਾਂ 4 ਟਰੈਕਟਰ ਉੱਥੋਂ ਹੁਸ਼ਿਆਰਪੁਰ ਤੋਂ ਲਿਆਓ, ਸੋਨਾਲੀਕਾ। ਇਹ ਤਬਾਹ ਹੋਣੀਆਂ ਨੇ ਇਹ ਇੰਡਸਟਰੀ। ਜੇ ਅੱਜ ਇਹ ਇੰਡਸਟਰੀਜ਼ ਵਾਲੇ ਨਹੀਂ ਸੋਚ ਰਹੇ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਓਪਨਲੀ ਨਹੀਂ ਖੜੇ ਤਾਂ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਜ਼ਰੂਰ ਦੇਖਿਆ ਜਾ ਸਕਦਾ ਕਿ ਭਗਵੰਤ ਮਾਨ ਨੇ ਇਹ ਜਿਹੜਾ ਮਾਮਲਾ ਸੀਗਾ ਉਹਨਾਂ ਦੇ ਨਾਲ ਜੋੜ ਕੇ ਇੰਡਸਟਰੀ ਨੂੰ ਵੀ ਇੱਕ ਸੁਨੇਹਾ ਦਿੱਤਾ ਕਿ ਉਹਨਾਂ ਦੀ ਵੀ ਇਹ ਡਿਊਟੀ ਬਣਦੀ ਆ ਕਿ ਉਹ ਕਿਸਾਨਾਂ ਦੇ ਇਸ ਜਿਹੜਾ ਸੰਘਰਸ਼ ਆ ਉਹਦੇ ਨਾਲ ਜਿਹੜਾ ਉਹ ਜੁੜਨ। ਇਹ ਵੀ ਕਿਹਾ ਕਿ ਜੇ ਖੇਤੀ ਕਾਨੂੰਨ ਲਾਗੂ ਰਹੇ ਤਾਂ ਇਹ ਇੰਡਸਟਰੀ ਦੇ ਉੱਤੇ ਵੀ ਇਹਦਾ ਸਿੱਧਮ ਸਿੱਧਾ ਜਿਹੜਾ ਉਹ ਅਸਰ ਪਊਗਾ ਜੀ। ਬਾਕੀ ਹੁਣ ਅੱਗੋਂ ਰਾਜਾਂ ਦੇ ਵਿੱਚ ਜਿਹੜੀਆਂ ਇਹਦੇ ਜਦੋਂ ਕਾਨੂੰਨ ਇਹਨੇ ਬਣ ਜਾਣਾ, ਹੁਣ ਰਾਜ ਸਭਾ ਦੇ ਵਿੱਚ ਵੀ ਤੇ ਇੱਧਰ ਵੀ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਰਾਜਾਂ ਦੇ ਵਿੱਚ ਇਹਦੀ ਸਿਆਸਤ ਕਿਹੋ ਜੀ ਹੁੰਦੀ ਆ ਉਹ ਬਾਅਦ ਵਾਲੀ ਗੱਲ ਹੈ। ਪਰ ਇੰਨਾ ਜ਼ਰੂਰ ਹੈ ਸੈਂਟਰ ਦੀ ਸਰਕਾਰ ਨੇ 7 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਕੀਤਾ ਕਿ ਆਪਣੇ ਗਲੋਂ ਗਲਾਵਾਂ ਥੋੜਾ ਲਾ ਕੇ ਰਾਜਾਂ ਦੇ ਸਿਰ ਪਾਇਆ। ਨਹੀਂ ਤਾਂ ਅਦਰਵਾਈਜ਼ ਰਾਜਾਂ ਦੀ ਹੱਥ ਜਿਹੜੇ ਨੇ ਉਹ ਇੱਕ ਇੱਕ ਕਰਕੇ ਛੋਟੇ ਛੋਟੇ ਕਰਕੇ ਟੋਟੇ ਕਰਕੇ ਵੱਡੇ ਜਾ ਰਹੇ ਨੇ। ਬਿਲਕੁਲ ਜੀ ਬਿਲਕੁਲ, ਉਹ ਤੁਹਾਡੀ ਗੱਲ ਸਹੀ ਆ ਕਿ ਉਹਨਾਂ ਨੇ ਗਲੋਂ ਗਲਾਵਾਂ ਹੀ ਲਾਇਆ ਆਪਣੇ ਇੱਧਰ ਪਾਤਾ। ਅੱਗੇ ਗੱਲ ਕਰਦੇ ਆ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ। ਉਸਨੇ ਦਿੱਲੀ ਦੇ ਵਿੱਚ ਸੋਨੀਆ ਗਾਂਧੀ, ਅਮਿਤ ਸ਼ਾਹ ਦੇ ਨਾਲ ਮੁਲਾਕਾਤਾਂ ਕੀਤੀ। ਦੇਖੋ ਇਹਦੇ ਵਿੱਚੋਂ ਕੀ ਨਿਕਲਿਆ ਇਹ ਅਗਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਪਤਾ ਲੱਗੂਗਾ। ਕਿਉਂਕਿ ਇਸ ਤਰ੍ਹਾਂ ਹੈ ਜਿੰਨੀਆਂ ਗੱਲਾਂ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਉਹ ਤਾਂ ਉਹਨਾਂ ਕਿ ਉੱਥੇ ਜੀ ਬੜੀ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ। ਇਹ ਕਿਹਾ ਜਾ ਰਿਹਾ ਕਿ 2 ਫਾਈਲਾਂ ਲਗਾਏ ਸੀ ਕੈਪਟਨ ਅਮਰਿੰਦਰ ਸਿੰਘ ਹੋਰੀ। ਇੱਕ ਤਾਂ ਸੀਗੀ ਵੀ ਚੇਂਜਸ ਉਹਨਾਂ ਨੇ ਕਰਨੀ ਆ ਮੰਤਰੀ ਮੰਡਲ ਦੇ ਵਿੱਚ, ਦੂਜੀ ਕਾਰਗੁਜ਼ਾਰੀ ਦੀ ਮੰਤਰੀਆਂ ਦੀ। ਕਿਹਾ ਦੇਖੋ ਜੀ ਕਾਰਗੁਜ਼ਾਰੀ ਮਾੜੀ ਆ ਤੇ ਮੈਂ ਇਹਨਾਂ ਨੂੰ ਕੱਢਣਾ, ਇਹ ਪਹਿਲਾਂ ਜਿਹੜਾ ਲਾ ਕੇ ਗਏ ਸੀ। ਪਰ ਜਿਹੜੀ ਉੱਥੋਂ ਖਬਰ ਸੂਤਰਾਂ ਦੀ ਕੁਛ ਆ ਰਹੀ ਆ ਉਹਦੇ ਵਿੱਚ ਕਿਹਾ ਜਾ ਰਿਹਾ, ਵੈਸੇ ਇਹਦੇ ਉੱਤੇ ਸਹੀ ਜਿਹੜੀ ਆ ਉਹ ਹਰੀਸ਼ ਰਾਵਤ ਹੋਰੀ ਵੀ ਪਾ ਰਹੇ ਆ ਕਿ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਦੀ ਤਾਂ ਗੱਲਬਾਤ ਹੀ ਨਹੀਂ ਹੋਈ ਉੱਥੇ। ਜੇ ਹਰੀਸ਼ ਰਾਵਤ ਹੋਰਾਂ ਦੀ ਗੱਲ ਮੰਨੀਏ ਤੇ ਇਹਦਾ ਮਤਲਬ ਕਿ ਹਾਈ ਕਮਾਂਡ ਨਹੀਂ ਚਾਹੁੰਦੀ ਕਿ ਕਿਸੇ ਵੀ ਮੰਤਰੀ ਨੂੰ ਕੋਈ ਨਾਰਾਜ਼ ਕਰਕੇ ਕੱਢਿਆ ਜਾਵੇ ਹਾਲ ਦੀ ਘੜੀ। ਕਿਉਂਕਿ ਇਹਨਾਂ ਮੰਤਰੀਆਂ ਨੇ ਜਿਹਦੇ ਵਿੱਚ
ਸੁਖ ਸਰਕਾਰੀਆ ਸ਼ਾਮਲ ਹੈ, ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਲ ਹੈ। ਇਹਦੇ ਵਿੱਚ ਮਲੇਰਕੋਟਲਾ ਤੋਂ ਜਿਹੜੇ ਮੰਤਰੀ ਨੇ ਉਹ ਸ਼ਾਮਲ ਨੇ, ਚਰਨਜੀਤ ਚੰਨੀ ਸ਼ਾਮਲ ਨੇ। ਇਹਨਾਂ ਨੇ ਇੱਕ ਚਿੱਠੀ ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਤੋਂ ਐਨ ਪਹਿਲਾਂ ਸੋਨੀਆ ਗਾਂਧੀ ਹੋਰਾਂ ਨੂੰ ਲਿਖੀ ਤੇ ਉਹਨਾਂ ਤੋਂ ਸਮਾਂ ਮੰਗਿਆ ਕਿ ਸਾਨੂੰ ਵੀ ਸਮਾਂ ਦਿਓ, ਅਸੀਂ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਜਿਹੜਾ 18 ਨਿਕਾਤੀ ਪ੍ਰੋਗਰਾਮ ਤੁਸੀਂ ਕੈਪਟਨ ਸਾਹਿਬ ਨੂੰ ਦਿੱਤਾ ਸੀ ਉਹਦੇ ਵਿੱਚ ਕਿੰਨੀ ਕੁ ਪ੍ਰੋਗਰੈਸ ਹੋਈ ਹੈ, ਉਹਨਾਂ ਨੂੰ ਸਮਾਂ ਮਿਲ ਸਕਦਾ। ਇਹ ਕਿਹਾ ਜਾ ਰਿਹਾ ਕਿ ਕੈਪਟਨ ਸਾਹਿਬ ਨੇ ਆਪਣਾ ਜਿਹੜਾ ਪੱਖ ਉੱਤੇ ਦੱਸਿਆ ਵੀ 18 ਨਿਕਾਤੀ ਪ੍ਰੋਗਰਾਮ ਨੇ ਉਹਨਾਂ 'ਚ ਕੀ ਕੁਝ ਕੀਤਾ, ਕੀ ਹੋਇਆ। ਗਰਾਊਂਡ ਦੇ ਉੱਤੇ ਕੁਝ ਨਹੀਂ ਹੋਇਆ ਜੀ। ਗਰਾਊਂਡ ਦੇ ਉੱਤੇ ਇੱਕ ਪੂਣੀ ਵੀ ਨਹੀਂ ਕੱਤੀ ਗਈ। ਫਾਈਲਾਂ ਦੇ ਵਿੱਚ ਕੀ ਦੱਸ ਦਿੱਤਾ, ਕੁਝ ਨਹੀਂ ਜਿਹੜਾ ਜੀ ਉਹ ਪਤਾ। ਉਧਰ ਕੈਪਟਨ ਅਮਰਿੰਦਰ ਸਿੰਘ ਹੋਰੀ ਅਮਿਤ ਸ਼ਾਹ ਹੋਰਾਂ ਨੂੰ ਵੀ ਮਿਲੇ ਨੇ। ਇਹ ਕਿਹਾ ਜਾ ਰਿਹਾ ਕਿ ਡੀਜੀਪੀ ਸਾਹਿਬ ਨੂੰ ਨਾਲ ਉਹ ਲਗਾਏ। ਜਿਹੜਾ ਟਿਫਨ ਬੰਬ ਵਾਲਾ ਮਾਮਲਾ ਪਿਛਲੇ ਦਿਨਾਂ 'ਚ ਟਿਫਨ ਬੰਬ ਮਿਲੇ ਆ 15 ਅਗਸਤ ਤੋਂ ਪਹਿਲਾਂ, ਕਹਿੰਦੇ ਖਤਰਾ ਜਿਹੜਾ ਜੀ ਉਹ ਖੜਾ ਹੋ ਗਿਆ, ਉਹਦਾ ਜਿਹੜਾ ਕੀਤਾ ਜਾਵੇ। ਮੇਰੇ ਚਾਚੇ ਇੱਥੇ ਵੱਡਾ ਜਿਹੜਾ ਪੁਆਇੰਟ ਇਹ ਉੱਠਣਾ ਜਿਹੜਾ ਉਹ ਚਾਹੀਦਾ, ਜੇ ਤੁਸੀਂ ਸਮਝਦੇ ਹੋ ਕਿ ਚੋਣਾਂ ਨੂੰ ਵੇਖਦਿਆਂ ਹੋਇਆ ਇਹ ਕਿਸੇ ਕਿਸਮ ਦਾ ਹਮਲਾ, ਤਾਂ ਸਰਕਾਰ ਜਵਾਬ ਇਹ ਦੇਵੇ 5ਵਾਂ ਸਾਲ ਤੁਹਾਨੂੰ ਚੱਲ ਗਿਆ, ਮੌੜ ਬੰਬ ਧਮਾਕੇ ਦਾ ਕੀ ਬਣਿਆ। ਜਿਹੜਾ ਉਹ ਕੁੱਕਰ ਬੰਬ ਸੀ ਇਹ ਟਿਫਨ ਬੰਬ ਹੈ। ਕੁੱਕਰ ਬੰਬ ਵਾਲੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ, ਉਹਦੀ ਜਾਣਕਾਰੀ ਲੈਣ ਵਾਲੇ ਹਾਈ ਕੋਰਟ ਦੇ ਗੇੜੇ ਅੱਜ ਵੀ ਕੱਢੀ ਜਾਂਦੇ ਆ ਵੀ ਦੱਸੋ ਇਹਦਾ ਕੀ ਬਣਿਆ, ਇਹਨੂੰ ਕੀ ਕੀਤਾ, ਇਹਦੇ ਚ ਫਰਦਰ ਕੀ ਆ। ਇਹ ਡੇਰੇ ਦੇ ਗੇਟ ਦੇ ਮੂਹਰੇ ਜਾ ਕੇ ਜਾਂਚ ਕਿਉਂ ਖੜੀ ਜਿਹੜੀ ਉਹ ਹੋ ਜਾਂਦੀ ਹੈ। ਇਹ ਵੱਡੇ ਜਿਹੜੇ ਉਹ ਸਵਾਲ ਨੇ। ਪਰ ਸਵਾਲ ਇਹ ਆ ਉਹ 17 ਦਾ ਮਸਲਾ ਸੀ, ਉਦੋਂ ਕੁੱਕਰ ਬੰਬ ਸੀ, ਹੁਣ ਟਿਫਨ ਬੰਬ ਹੈ। ਜੀ ਜੀ, ਇਹ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਇਹੋ ਜਿਹਾ ਕੁਛ ਕਿਉਂ ਹੁੰਦਾ ਆ, ਬੰਬ ਸਰਹੱਦ ਦੇ ਪਾਰੋਂ ਕਿਉਂ ਆਉਂਦੇ ਆ, ਇਹਦੇ ਘਰ ਦੇ ਵਿੱਚ ਕੌਣ ਹੈਗਾ, ਇਹ ਤਾਂ ਬੜੀਆਂ ਦੇਖਣ ਵਾਲੀਆਂ ਗੱਲਾਂ ਆ। ਅੱਗੇ ਸੁਪਰੀਮ ਕੋਰਟ ਜਿਹੜੀ ਆ ਉਹ ਸਿਆਸਤੀ ਅਪਰਾਧੀਆਂ ਦੇ ਮਾਮਲੇ ਦੇ ਵਿੱਚ ਸਖਤ ਹੋਈ ਹੈ। ਦੇਖੋ ਜੀ, ਜੇ ਸੁਪਰੀਮ ਕੋਰਟ ਨੇ ਜਿਵੇਂ ਦੁਬਾਰਾ ਡਾਂਗ ਚੁੱਕੀ ਆ, ਥੋੜੀ ਆਸ ਫੇਰ ਲੱਗੀ ਆ। ਜੇ ਆਸ ਜਿਹੜੀ ਆ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ, ਜਿਹੜੇ ਮੌਜੂਦਾ ਚੀਫ ਜਸਟਿਸ ਨੇ ਉਹਨਾਂ ਨੇ ਜਿਹੜੀਆਂ ਕੁਝ ਚੀਜ਼ਾਂ ਲੋਕ ਹਿੱਤੂ ਕੀਤੀਆਂ ਨੇ, ਉਹਦੇ ਤੋਂ ਫੇਰ ਇੱਕ ਵਾਰੀ ਇਹਨਾਂ ਦੀ ਆਸ ਕੁਝ ਵੱਜੀ ਆ ਕਿ ਜੇ ਕੋਈ ਆਸ ਹੈ ਤਾਂ ਉਹ ਸੁਪਰੀਮ ਕੋਰਟ ਤੋਂ ਹੈ। ਇੱਕ ਤਾਂ ਸੁਪਰੀਮ ਕੋਰਟ ਨੇ ਕਾਂਗਰਸ ਭਾਜਪਾ ਸਣੇ 9 ਪਾਰਟੀਆਂ ਨੂੰ ਜਿਹੜੀ ਕੋਰਟ ਆਫ ਕੰਟੈਂਪਟ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਇਹਨਾਂ 8 ਨੂੰ ਜੁਰਮਾਨਾ ਕੀਤਾ। ਇਹਨਾਂ ਨੇ ਫਰਵਰੀ 2020 ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਸੀਗਾ ਕਿ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਦਾ ਰਿਕਾਰਡ ਜਨਤਕ ਨਹੀਂ ਇਹਨਾਂ ਨੇ ਕੀਤਾ। ਔਰ ਜਸਟਿਸ RF ਨਰੀਮਨ ਤੇ BR ਗਵਈ ਦੇ ਬੈਂਚ ਨੇ ਪਾਰਟੀਆਂ ਨੂੰ ਭਵਿੱਖ ਦੇ ਵਿੱਚ ਸੁਚੇਤ ਰਹਿਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ, ਕਿਉਂਕਿ ਇਹ ਕੀਤਾ ਹੋਇਆ ਸੀਗਾ ਕਿ ਅਪਰਾਧਕ ਰਿਕਾਰਡ ਜਿਹੜਾ ਜੀ ਉਹ ਜਨਤਕ ਕਰਨਾ ਪਊਗਾ। ਜਿਨ੍ਹਾਂ ਪਾਰਟੀਆਂ ਨੂੰ ਜੁਰਮਾਨਾ ਹੋਇਆ ਉਹਦੇ ਵਿੱਚ ਜਨਤਾ ਦਲ U, RJD, LJP, ਕਾਂਗਰਸ, ਭਾਜਪਾ, CPI, NCP, CPIM ਤੇ ਰਾਸ਼ਟਰੀ ਲੋਕ ਸਮਤਾ ਪਾਰਟੀਆਂ ਜਿਹੜੀਆਂ ਉਹ ਸ਼ਾਮਲ ਨੇ। ਕਾਂਗਰਸ ਸਣੇ 6 ਪਾਰਟੀਆਂ ਨੂੰ 1 ਲੱਖ ਰੁਪਈਆ, NCP ਜਿਹੜੀ ਆ ਉਹਨੂੰ 2 ਲੱਖ ਰੁਪਈਆ ਜਿਹੜਾ ਉਹ ਜੁਰਮਾਨਾ ਕੀਤਾ ਗਿਆ। CPIM ਨੂੰ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਕਮਿਸ਼ਨ ਨੇ ਇੱਕ ਐਪ ਤਿਆਰ ਕਰਨ ਦੇ ਵਾਸਤੇ ਕਿਹਾ ਜਿਹਦੇ ਨਾਲ ਵੋਟਰਾਂ ਨੂੰ ਜਾਣਕਾਰੀ ਜਿਹੜੀ ਆ ਉਹ ਹਾਸਲ ਕਰਨੀ ਸੌਖੀ ਜਿਹੜੀ ਉਹ ਹੋਵੇ। ਇਹਦੇ ਵਿੱਚ ਏਡਾ ਸਖਤ ਜਿਹੜਾ ਜੀ ਇਹ ਫੈਸਲਾ ਜੇ ਇੰਪਲੀਮੈਂਟ ਹੋ ਗਿਆ ਹੋਣ ਦੇ ਚਾਂਸਸ ਨੇ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਜਿਹੜੇ ਲੋਕਾਂ ਦੇ ਉੱਤੇ ਮਾਮਲੇ ਦਰਜ ਹੈ, ਅਪਰਾਧਕ ਪਿਛੋਕੜ ਹੈ, ਜਿਹੜੇ ਉਹ ਉਮੀਦਵਾਰ ਦੀ ਚੋਣ ਹੋਣ ਦੇ 48 ਘੰਟੇ ਦੇ ਬਾਰੇ ਦੇ ਵਿੱਚ ਉਹਨਾਂ ਦੀ ਜਾਣਕਾਰੀ ਪ੍ਰਕਾਸ਼ਿਤ ਜਿਹੜੀ ਆ ਉਹ ਹੋਣੀ ਜ਼ਰੂਰੀ ਆ। ਔਰ ਇਹ ਕਿਹਾ ਕਿ ਇਹ ਸਾਰੀ ਜਾਣਕਾਰੀ ਇਸ ਐਪ ਦੇ ਉੱਤੇ ਜਿਹੜੀ ਉਹ ਪਾਈ ਜਾ ਸਕੇ। ਅਪਰਾਧਕ ਕੇਸਾਂ ਦਾ ਸਾਹਮਣਾ ਕਰ ਰਹੇ ਜਿਹੜੇ ਇਹ ਸਿਆਸੀ ਆਗੂ ਨੇ ਉਹ ਉਸ ਮਾਮਲੇ 'ਚ ਇਸ ਅਹਿਮ ਹੁਕਮ ਦੇ ਵਿੱਚ ਸੁਪਰੀਮ ਕੋਰਟ ਨੇ ਵਕੀਲਾਂ ਦੀਆਂ ਤਾਕਤਾਂ ਘੱਟ ਕਰਤੀਆਂ ਤੇ ਕਿਹਾ ਕਿ ਉਹ ਕਾਨੂੰਨ ਸਾਜ਼ਾਂ ਦੇ ਵਿਰੁੱਧ CRPC ਦੇ ਤਹਿਤ ਦਰਜ ਕੇਸ ਹਾਈ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਵਾਪਸ ਨਹੀਂ ਲੈ ਸਕਦੇ। ਜਿਹੜੇ ਚੀਫ ਜਸਟਿਸ NV ਰਮੰਨਾ, ਜਸਟਿਸ ਵਿਨੀਤ ਸਰਨ ਤੇ ਜਸਟਿਸ ਸੂਰਿਆਕਾਂਤ ਦੇ ਬੈਂਚ ਨੇ ਕੇਂਦਰ ਸਰਕਾਰ ਤੇ CBI ਵਰਗੀਆਂ ਏਜੰਸੀਆਂ ਦੇ ਵੱਲੋਂ ਰਿਪੋਰਟ ਦਾਇਰ ਨਾ ਕਰਨ ਦੇ ਉੱਤੇ ਨਾਰਾਜ਼ਗੀ ਜਿਹੜੀ ਉਹ ਜ਼ਾਹਰ ਕੀਤੀ। ਪਹਿਲਾਂ ਹੁੰਦਾ ਕੀ ਸੀਗਾ ਜਿਹੜਾ ਇਸ ਫੈਸਲੇ ਦੇ ਜੇ ਥੋੜਾ ਡਿਟੇਲ ਜਿਹੜੀ ਉਹ ਜਾਣਨੀ ਹੋਵੇ ਕਿ ਮੰਨ ਲਓ ਕਿਸੇ ਸੂਬੇ ਦੇ ਨੇਤਾ ਦੇ ਉੱਤੇ ਕੋਈ ਮਾਮਲਾ ਦਰਜ ਹੋ ਗਿਆ, ਮੰਤਰੀ ਮੰਡਲ ਇਹ ਫੈਸਲਾ ਲੈ ਲੈਂਦਾ ਸੀਗਾ ਨਹੀਂ ਇਹ ਮਾਮਲਾ ਗਲਤ ਹੈ, ਉਹਨੂੰ ਕਲੀਨ ਚਿੱਟ ਮਿਲ ਜਾਂਦੀ ਸੀ। ਹੁਣ ਇਹ ਨਹੀਂ ਹੋ ਸਕੂਗਾ। ਮੰਤਰੀ ਮੰਡਲ ਜਾਂ ਸੂਬਾ ਉਹ ਫੈਸਲਾ ਨਹੀਂ ਲੈ ਸਕੂਗਾ, ਘੱਟੋ ਘੱਟ ਹਾਈ ਕੋਰਟ ਦੇ ਵਿੱਚ ਉਹਨੂੰ ਜਾਣਾ ਪਊਗਾ। ਉੱਥੋਂ ਹਾਈ ਕੋਰਟ ਜਿਹੜਾ ਉਹ ਫੈਸਲਾ ਕਰੂਗਾ ਕਿ ਇਹ ਕੇਸ ਉਹਦੇ ਉੱਤੇ ਜਿਹੜਾ ਉਹ ਸਹੀ ਆ
ਜਾਂ ਨਹੀਂ। ਜੇ ਹਾਈ ਕੋਰਟ ਫੈਸਲਾ ਹੁੰਦਾ ਕਿ ਕੇਸ ਸਹੀ ਨਹੀਂਗਾ ਤਾਂ ਉਹਨੂੰ ਕਲੀਨ ਚਿੱਟ ਜਿਹੜੀ ਆ ਉਹ ਮਿਲੂਗੀ, ਨਹੀਂ ਤਾਂ ਅਦਰਵਾਈਜ਼ ਇਹ ਕਲੀਨ ਚਿੱਟ ਜਿਹੜੀ ਉਹ ਨਹੀਂ ਮਿਲ ਸਕੂਗੀ। ਇਹ ਦੋ ਬੜੇ ਅਹਿਮ ਫੈਸਲੇ ਨੇ, ਜੁਰਮਾਨਾ ਹੋਣਾ ਤੇ ਖਾਸ ਤੌਰ ਦੇ ਉੱਤੇ ਇਹ ਜਿਹੜਾ ਜੀ ਕਹਿ ਦੇਣਾ ਕਿ ਹਾਈ ਕੋਰਟ ਇਹਦਾ ਹੁਣ ਹੱਲ ਕਰੂਗੀ। ਔਰ ਐਪ ਜਿਹੜਾ ਉਹਦੇ ਉੱਤੇ ਜਿੱਤਣ ਤੋਂ ਬਾਅਦ ਨਹੀਂ, ਇਹ ਅਹਿਮ ਹੈ ਕਿ ਜਿੱਤਣ ਦੇ 48 ਘੰਟੇ ਬਾਅਦ ਨਹੀਂ, ਜਦੋਂ ਉਹਦੀ ਉਮੀਦਵਾਰੀ ਅਨਾਉਂਸ ਕੀਤੀ ਜਾਊਗੀ। ਮੰਨ ਲਓ ਜਿਵੇਂ ਅੱਜ ਕਿਸੇ ਸਿਆਸੀ ਪਾਰਟੀ ਨੇ ਮੰਨ ਲਓ ਇਹ ਹੁਣ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਕਿ ਆਹ ਉਮੀਦਵਾਰ ਸਾਡਾ ਹੋਊਗਾ ਫਲਾਂ ਜਗ੍ਹਾ, ਉਹਦੀ ਜਾਣਕਾਰੀ 48 ਘੰਟਿਆਂ ਦੇ ਵਿੱਚ ਦੱਸਣੀ ਪਊ ਕਿ ਇਹਦੇ ਉੱਤੇ ਕਿਹੜੇ-ਕਿਹੜੇ ਅਪਰਾਧਿਕ ਮਾਮਲੇ ਦਰਜ ਨੇ। ਜੀ ਫਿਰ ਵੀ ਦੇਖਦੇ ਜੇ ਲੋਕਾਂ ਨੇ ਫਿਰ ਵੀ ਅੱਖਾਂ ਮੀਟ ਰੱਖੀਆਂ ਤਾਂ ਫਿਰ ਕੀ ਅੱਗੇ। ਪੰਜਾਬ ਸਰਕਾਰ ਦੀ ਫਿਰ ਗੱਲ ਕਰੀਏ ਤਾਂ ਆਰਟੀਆਈ ਐਕਟ ਦਾ ਸੰਗ ਘੁੱਟਿਆ ਨਾ। ਦੇਖੋ ਆਰਟੀਆਈ ਇੱਕ ਐਸਾ ਹਥਿਆਰ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਮੁਲਕ ਨੂੰ ਦਿੱਤਾ ਜੀ, ਜਿਹਨੇ ਇੰਨਾ ਕੁਛ ਤਬਦੀਲ ਕਰਨ ਵੱਲ ਨੂੰ ਕੁਛ ਸਟੈਪ ਜਿਹੜੇ ਜੀ ਉਹ ਚੁੱਕੇ ਕਿ ਜਿਹਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਸ਼ਾਇਦ ਪਤਾ ਨਹੀਂ ਉਦੋਂ ਇਹਨੂੰ ਬਣਾਉਣ ਵਾਲੇ ਵੀ ਇਹ ਸੋਚਦੇ, ਉਹਨਾਂ ਨੇ ਨਹੀਂ ਸੋਚਿਆ ਹੋਊਗਾ ਕਿ ਇਹ ਇੱਕ ਏਡਾ ਵੱਡਾ ਹਥਿਆਰ ਬਣ ਜਾਊਗਾ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਦੇ ਵਾਸਤੇ, ਆਰਟੀਆਈ ਐਕਟਿਵਿਸਟ ਦੇ ਵਾਸਤੇ, ਪੱਤਰਕਾਰਾਂ ਦੇ ਵਾਸਤੇ, ਕਿਉਂਕਿ ਬਹੁਤ ਸਾਰੀ ਜਿਹੜੀ ਪੱਤਰਕਾਰੀ ਹੈ ਉਹ ਇਸ ਆਰਟੀਆਈ ਦੇ ਵਿੱਚੋਂ ਅੱਜ ਕੱਲ੍ਹ ਨਿਕਲਦੀ ਹੈ। ਔਰ ਪੱਤਰਕਾਰ ਇਸ ਆਰਟੀਆਈ ਦਾ ਸਹਾਰਾ ਲੈਂਦੇ ਆ, ਰਾਈਟ ਟੂ ਇਨਫੋਰਮੇਸ਼ਨ ਐਕਟ ਦਾ। ਜਦੋਂ ਇਹ ਆਰਟੀਆਈ ਜਿਹੜੀ ਉਹ ਸਿਆਸਤਦਾਨਾਂ ਦੇ ਉੱਤੇ ਉਹਨਾਂ ਦੇ ਪਰਦੇ ਫੋਲਣ ਲੱਗ ਗਈ, ਕਿੰਨੇ ਤੁਸੀਂ ਮਾਮਲੇ ਯਾਦ ਕਰਕੇ ਦੇਖੋ, ਇੱਥੇ ਹੀ ਇਸ ਪਲੇਟਫਾਰਮ ਦੇ ਉੱਤੇ ਇੰਨੇ ਸਾਲਾਂ ਤੋਂ ਉਠਾਏ ਕਿ ਕਿਹਨੇ ਕਿੰਨਾ ਤੇਲ ਫੂਕਤਾ, ਕਿਹਨੇ ਕਿੰਨੀ ਗੱਡੀ ਜਿਹੜੀ ਉਹ ਚਲਾਈ, ਕਿਹਨੇ ਕਿੰਨੇ ਭੱਤੇ ਲਏ, ਕਿਹਨੇ ਕਿੰਨੇ ਭੱਤੇ ਖਾ ਲਏ, ਕਿਹਨੇ ਕਿੱਥੇ ਆਪਣੀਆਂ ਗ੍ਰਾਂਟਾਂ ਯੂਜ਼ ਕੀਤੀਆਂ, ਕਿੱਥੇ ਕਿਹਨੇ ਜਿਹੜਾ ਉਹਦੇ ਕੋਲੇ ਐਮਪੀ ਲੈਂਡ ਫੰਡ ਆਇਆ, ਕਿੱਥੇ ਕਿੱਥੇ ਉਹਨੇ ਲਾਏ ਇਹ ਪੈਸੇ, ਕਿੱਥੇ ਕਿੱਥੇ ਉਹਨੇ ਗਲਤ ਲਾਤੇ ਪੈਸੇ। ਇਹ ਜੋ ਕੁਝ ਲੋਕਾਂ ਦੇ ਸਾਹਮਣੇ ਆਇਆ, ਇਹ ਸਾਰਾ ਕੁਝ A to Z ਆਰਟੀਆਈ ਦੀ ਦੇਣ ਹੈ। ਮੈਂ ਸਮਝਦਾ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਇਹ ਦੇਣ ਹੈ। ਉਹ ਉਸ ਵਰਗਾ ਜਿਹੜਾ ਨੇਤਾ ਹੈ ਜੀ, ਉਹੀ ਕੁਝ ਇਹ ਕਹਿ ਸਕਦਾ ਕਿ ਲੋਕਾਂ ਦੇ ਹੱਥ ਇਹ ਹਥਿਆਰ ਸੀ। ਫਿਰ ਹੁਣ ਹੋਇਆ ਕੀ ਕਿ ਇਹਦੀ ਸੰਘੀ ਘੁੱਟਣੀ ਸ਼ੁਰੂ ਹੋਈ। ਪਿਛਲੇ 4-5 ਸਾਲਾਂ ਤੋਂ ਕੇਂਦਰ ਦੀ ਸਰਕਾਰ ਹੌਲੀ ਹੌਲੀ ਇਹਦੀ ਸੰਘੀ ਘੁੱਟ ਰਹੀ ਹੈ, ਔਰ ਸੂਬੇ ਜਿਹੜੇ ਨੇ ਉਹ ਵੀ ਉਹਨਾਂ ਨੇ ਵੀ ਉਸ ਪਾਸੇ ਵੱਲ ਨੂੰ ਚੱਲਦੇ ਆ, ਕਿਉਂਕਿ ਚਲਾਉਣਾ ਤਾਂ ਉਹਨਾਂ ਹੀ ਪੋਲੀਟੀਸ਼ੀਅਨਾਂ ਨੇ ਹੈ ਨਾ। ਸੂਬੇ ਵੀ ਜਿਹੜੇ ਸੀਗੇ ਉਹ ਵੀ ਇਸ ਪਾਸੇ ਵੱਲ ਨੂੰ ਤੁਰ ਪਏ ਵੀ ਜਿੰਨਾ ਇਹਨੂੰ ਘਸਾਇਆ ਜਾ ਸਕਦਾ ਘਸਾ ਦਿਓ, ਤਾਂ ਕਿ ਇਹਨੂੰ ਜੋਗੀਆਂ ਦਾ ਸੱਪ ਬਣਾ ਦਿਓ, ਵੀ ਡਾਂਗੇ ਦਾ ਹੋਵੇ ਹੀ ਨਾ ਤੇ ਡਹਿਲ ਰਹਿ ਜਾਵੇ। ਹੁਣ ਪੰਜਾਬ ਸਰਕਾਰ ਨੇ ਜਿਹੜੀ ਸਰਕਾਰੀ ਫਾਈਲਾਂ ਦੇ ਵਿੱਚ ਜਿਹੜਾ ਦੱਬਿਆ ਸੱਚ ਹੈ ਉਹਨੂੰ ਦੱਬੇ ਰਹਿਣ ਦੇ ਵਾਸਤੇ ਕੁਝ ਫਰਮਾਨ ਜਿਹੜੇ ਉਹ ਜਾਰੀ ਕੀਤੇ ਆ। ਜਿਹੜੀ ਇੱਕ ਚਿੱਠੀ ਜਾਰੀ ਕੀਤੀ ਗਈ ਆ 2 ਦਿਨ ਪਹਿਲਾਂ, ਉਹਦੇ ਵਿੱਚ ਜਿਹੜਾ ਸੂਚਨਾ ਦਾ ਦਾਇਰਾ ਇੰਨਾ ਲੰਮਾ ਚੌੜਾ ਕਰ ਦਿੱਤਾ ਗਿਆ ਕਿ ਸੂਚਨਾ ਦਾ ਅਧਿਕਾਰ ਕਾਨੂੰਨ ਦੇ ਖੰਭ ਹੀ ਕੁਤਰ ਦਿੱਤੇ ਗਏ ਆ। ਜਿਹੜੀ ਇਹ ਚਿੱਠੀ ਆ ਇਹਦੇ ਵਿੱਚ ਵਿਭਾਗ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਹਾਈ ਕੋਰਟ ਦੇ ਰਜਿਸਟਰਾਰ ਤੇ ਜਿਹੜੇ SDMs ਨੇ ਉਹਨਾਂ ਨੂੰ ਇਹ ਜਾਰੀ ਕੀਤਾ ਗਿਆ। ਇਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਗਿਆ, ਪਰ ਜਿਸ ਤਰੀਕੇ ਦੇ ਨਾਲ ਇਹਦੀ ਜਿਹੜੀ ਚਿੱਠੀ ਆ ਉਹ ਬਣਾਈ ਗਈ ਆ, ਉਹ ਇਹਦਾ ਸੰਗ ਘੁੱਟ ਦੂਗੀ ਆਰਟੀਆਈ ਦਾ। ਔਰ ਜਿਹੜੇ ਸਰਕਾਰ ਦੇ ਭੇਤ ਨੇ ਉਹ ਜਨਤਕ ਹੋਣ ਦੀ ਸੰਭਾਵਨਾ ਹੀ ਲਗਭਗ ਸਮਾਪਤ ਹੋ ਜਾਣੀ ਹੈ। ਜੇ ਕਿਸੇ ਬੰਦੇ ਦੀ ਪੇਸ਼ੇਵਰ ਜਾਣਕਾਰੀ ਦੇ ਨਾਲ ਸੰਬੰਧਿਤ ਰਿਕਾਰਡ, ਯੋਗਤਾ, ਮੈਡੀਕਲ ਰਿਕਾਰਡ, ਇਲਾਜ, ਦਵਾਈਆਂ, ਹਸਪਤਾਲਾਂ ਦੀ ਸੂਚੀ, ਪਰਿਵਾਰਕ ਮੈਂਬਰਾਂ ਦੀ ਜਾਣਕਾਰੀ, ਪਰਿਵਾਰਕ ਮੈਂਬਰਾਂ ਦੇ ਅਸਾਸਿਆਂ ਦੀ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕੂ, ਸਾਲਾਨਾ ਗੁਪਤ ਰਿਪੋਰਟਾਂ, ਪਰਫਾਰਮੈਂਸ ਰਿਪੋਰਟ ਔਰ ਕੁਐਸਚਨ ਆਨਸਰ ਜਿਹੜੀ ਸ਼ੀਟ ਹੈ ਉਹ ਨਹੀਂ ਹਾਸਲ ਕੀਤੀ ਜਾ ਸਕੂਗੀ। ਸਰਕਾਰ ਕਹਿੰਦੀ ਵੱਡੇ ਜਨਤਕ ਹਿੱਤਾਂ ਲਈ ਦਰਸਾਈ ਗਈ ਸੂਚਨਾ, ਕਿਉਂਕਿ ਇਹ ਪ੍ਰਾਈਵੇਸੀ ਦਾਇਰੇ ਦੇ ਐਕਟ ਦੇ ਅਧੀਨ ਆਉਂਦੀ ਆ, ਸੂਚਨਾ ਦਾ ਅਧਿਕਾਰ ਐਕਟ ਅਧੀਨ ਇਹਦੀ ਜਾਣਕਾਰੀ ਨਾ ਦਿੱਤੀ ਜਾਵੇ। ਇਹਦੇ ਵਿੱਚ ਦੇਖੋ ਟੈਕਨੀਕਲ ਜਿਹੜੀ ਟਰਮ ਹੈ ਉਹ ਯੂਜ਼ ਕਰਕੇ ਇੱਕ ਕਿਸਮ ਦੇ ਨਾਲ ਆਪਣੇ ਸਰਕਾਰ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਦੱਬਣ ਦਾ ਯਤਨ ਕੀਤਾ ਕਿ ਇਹ ਕਿਤੇ ਨਿਕਲ ਨਾ ਆਵੇ, ਵਿਸਥਾਰ ਨਾ ਇਹਦਾ ਜਿਹੜਾ ਉਹ ਨਿਕਲ ਆਵੇ। ਜਿਹੜੇ ਆਰਟੀਆਈ ਐਕਟਿਵਿਸਟ ਨੇ ਉਹ ਇਹ ਗੱਲ ਕਹਿੰਦੇ ਆ ਕਿ ਸੁਪਰੀਮ ਕੋਰਟ ਨੇ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਫੈਸਲੇ ਦਿੱਤੇ ਆ ਜਿਹਦੇ ਚ ਅਦਾਲਤਾਂ ਦੇ ਵੱਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਤਰ੍ਹਾਂ ਦੇ ਸਰਕਾਰੀ ਕਾਗਜ਼ਾਂ ਦੀ ਮਨਾਹੀ ਕਰਨ ਲਈ ਕਿਹਾ ਗਿਆ ਜਿਨ੍ਹਾਂ ਦਸਤਾਵੇਜ਼ਾਂ ਦੇ ਬਾਰੇ ਸੰਸਦ ਜਾਂ ਵਿਧਾਨ ਸਭਾ ਨੂੰ ਇਨਕਾਰ ਕੀਤਾ ਜਿਹੜਾ ਜੀ ਉਹ ਜਾ ਸਕਦਾ। ਉਹ ਇਹ ਗੱਲ ਕਹਿੰਦੇ ਆ ਜਿਹੜੇ ਆਰਟੀਆਈ ਐਕਟਿਵਿਸਟ ਨੇ
ਕਿ ਹਰ ਦੂਜੇ ਤੀਜੇ ਸਰਕਾਰੀ ਕਾਗਜ਼ ਦੇ ਉੱਤੇ ਕਿਸੇ ਨਾ ਕਿਸੇ ਬੰਦੇ ਦਾ ਨਾਂ ਜਾਂ ਉਹਦੇ ਵੱਲੋਂ ਕੀਤੀ ਗਈ ਕਿਸੇ ਕਾਨੂੰਨ ਦੀ ਉਲੰਘਣਾ ਦਾ ਜਿਹੜਾ ਉਹ ਜ਼ਿਕਰ ਹੁੰਦਾ। ਇਹਦੇ ਤੋਂ ਇਹ ਬਚਣਾ ਚਾਹੁੰਦੇ ਆ। ਔਰ ਪੰਜਾਬ ਤੁਸੀਂ ਇਹ ਕਹ ਲਓ ਕਿ ਬਾਕੀ ਸੂਬਿਆਂ ਦੇ ਨਾਲੋਂ ਇਸ ਮਾਮਲੇ ਦੇ ਵਿੱਚ ਮੋਹਰੀ ਹੋ ਗਿਆ ਕਿ ਆਰਟੀਆਈ ਨੂੰ ਹੀ ਜਿਹੜਾ ਉਹ ਖਤਮ ਕਰੋ। ਇਸ ਮਾਮਲੇ ਦੇ ਉੱਤੇ ਕੋਈ ਸਿਆਸਤਦਾਨ ਵਿਰੋਧੀ ਦੂਜੇ ਤੀਜੇ ਨਹੀਂ ਬੋਲਣਗੇ। ਇਸ ਕਰਕੇ ਨਹੀਂ ਬੋਲਣਗੇ ਕਿ ਅੱਜ ਜੇ ਇਸ ਸਰਕਾਰ ਤੇ ਆ ਰਿਹਾ ਤੇ ਕੱਲ ਨੂੰ ਸਾਡੇ ਉੱਤੇ ਆਊਗਾ, ਇਸ ਕਰਕੇ ਇਹਨੂੰ ਦਾਬੀ ਦਿਓ ਜੀ। ਬਿਲਕੁਲ ਜੀ ਬਿਲਕੁਲ। ਦੇਖ ਲਓ ਕਾਂਗਰਸ ਦੇ ਸੀਗੇ ਆਪਣੇ ਮਨਮੋਹਨ ਸਿੰਘ, ਉਹਨਾਂ ਨੇ ਸ਼ੁਰੂ ਕੀਤਾ ਸੀ ਤਾਂ ਇਸੇ ਕਾਂਗਰਸ ਨੇ ਖਤਮ ਕਰਤਾ। ਅੱਗੇ ਪਟਵਾਰੀ ਦੀਆਂ ਜੋਬਾਂ ਨਿਕਲੀਆਂ ਸੀਗੀਆਂ ਪੰਜਾਬ ਦੇ ਵਿੱਚ, ਉਸ ਦਾ ਐਗਜ਼ਾਮ ਦੇਣ ਲਈ ਕੁੜੀਆਂ ਵੀ 44% ਦੇ ਕਰੀਬ ਨਿਕਲੀਆਂ ਬਾਹਰ ਟੈਸਟ ਦੇਣ। ਦੇਖੋ, ਇੱਕ ਤਾਂ ਇਹ ਪਟਵਾਰੀਆਂ ਦੀ ਜਿਹੜੀ ਐਗਜ਼ਾਮ ਹੋਇਆ ਜੀ, ਇਹ ਤੋਂ ਸਰਕਾਰ ਨੇ ਬਹੁਤ ਪੈਸਾ ਕਮਾ ਲਿਆ। ਕਰੋੜਾਂ ਰੁਪਈਆ ਸਰਕਾਰ ਨੇ ਬਣਾ ਲਿਆ ਜੀ ਐਪਲੀਕੇਸ਼ਨਾਂ ਤੋਂ। ਹੁਣ ਨਵਾਂ ਇੱਕ ਫੰਡਾ ਕੱਲ ਦਾ ਜਿਹੜਾ ਜੀ ਉਹ ਚੱਲੀ ਜਾਂਦਾ। ਉਹ ਕਹਿੰਦੇ ਕਿ ਜੇ ਤੁਸੀਂ ਜਿਹੜੀਆਂ ਕੁਝ ਗਲਤੀਆਂ ਨੇ, ਉਹ ਕੁਐਸਚਨ ਪੇਪਰ ਦੀ ਵੀ ਜਿਹੜੀ ਉਹ ਕਾਪੀ ਮੇਰੇ ਕੋਲ, ਕਹਿੰਦੇ ਕੁਐਸਚਨ ਪੇਪਰ 'ਚ ਗਲਤੀਆਂ ਨੇ, ਜੇ ਤੁਹਾਨੂੰ ਨਹੀਂ ਸਮਝ ਲੱਗੀ ਤੁਸੀਂ ਉਹ ਦੁਰਸਤ ਕਰਾਉਣੀ ਚਾਹੁੰਦੇ ਆ ਤੇ ਇੱਕ ਗਲਤੀ ਦਾ 500 ਰੁਪਈਆ ਦੇ ਕੇ ਤੁਸੀਂ ਆਪਣੇ ਆਨਸਰ ਸ਼ੀਟ ਦੇ ਵਿੱਚ ਉਹਨੂੰ ਠੀਕ ਕਰਵਾ ਸਕਦੇ ਹੋ। 5 ਤੱਕ ਠੀਕ ਕਰਵਾ ਸਕਦੇ ਹੋ। 5 5 25 2500 ਰੁਪਈਆ ਜਿਹੜਾ ਜੀ ਮਤਲਬ ਕਿ ਭਰ ਲਓ। ਜੇ ਆਪਾਂ ਸਿਰਫ ਜਿਨ੍ਹਾਂ ਨੇ ਐਗਜ਼ਾਮ ਦਿੱਤਾ 2,33,000 ਨੇ ਐਗਜ਼ਾਮ ਦਿੱਤਾ, ਜੇ ਲੱਖ ਬੰਦਾ ਵੀ ਉਹਦੇ ਲਈ ਅਪਲਾਈ ਜਿਹੜਾ ਜੀ ਉਹ ਕਰ ਲੈਂਦਾ, ਲੱਖ ਬੰਦੇ ਤੋਂ 2500 ਰੁਪਈਆ ਆ ਜਾਂਦਾ। ਠੱਗੀ ਇੱਕ ਹੋਰ ਵੱਡੀ ਜਿਹੜੀ ਸਰਕਾਰ ਨੇ ਸਰਕਾਰੀ ਠੱਗੀ ਜਿਹੜੀ ਦੀ ਉਹ ਬਣਾਤੀ। ਉਧਰ ਦਲਾਲ ਜਿਹੜੇ ਨੇ ਉਹ ਭੱਜੇ ਫਿਰਦੇ ਨੇ ਜਿੱਦਣ ਦੀਆਂ ਇਹ ਪ੍ਰੀਖਿਆਵਾਂ ਹੋਈਆਂ ਨੇ, ਔਰ ਦਲਾਲ ਇਹ ਕਹਿੰਦੇ ਆ ਇੰਨਾ ਪੈਸਾ ਜਿਹੜਾ ਉਹ ਲੱਗੂਗਾ। ਕਿੰਨੇ ਪਟਵਾਰੀ ਬਿਨਾਂ ਪੈਸੇ ਤੋਂ ਇਹਦੇ ਵਿੱਚ ਰੱਖੇ ਜਾਂਦੇ ਆ, ਰੱਖੇ ਵੀ ਜਾਂਦੇ ਆ ਜਾਂ ਨਹੀਂ, ਇਹ ਵੀ ਅਜੇ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਟੈਕਨੀਕਲ ਮਿਸਟੇਕਸ ਨੇ ਕਈ ਵਾਰੀ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਨੇ ਕਿ ਅਦਾਲਤ 'ਚ ਚੈਲੰਜ ਹੋ ਜੇ, ਅਦਾਲਤ ਚੈਲੰਜ ਹੋ ਜੇ ਤੇ ਭਰਤੀ ਜਿਹੜੀ ਆ ਉਹ ਪ੍ਰਕਿਰਿਆ ਖੜ ਜਾਵੇ। ਇਸ ਕਰਕੇ ਵੀ ਇਹਨੂੰ ਇਹ ਵੀ ਪੁਆਇੰਟ ਆ। ਪਰ ਇਹਦਾ ਜਿਹੜਾ ਦੀ ਇਹ ਆ ਕਿ ਜੇ ਆਪਾਂ ਏਰੀਆ ਵਾਈਜ਼ ਜਿਹੜੀ ਉਹ ਲਾਈਏ ਤਾਂ ਪਟਵਾਰੀ ਬਣਨ ਦੇ ਵਿੱਚ ਜ਼ਿਆਦਾ ਜਿਹੜੇ ਮਲਵਈ ਉਮੀਦਵਾਰ ਦਿਸੇ, ਦੁਆਬੇ ਦੇ ਵਿੱਚ ਕੋਈ ਬਹੁਤੀ ਰੁਚੀ ਨਹੀਂ ਦਿਸੀ। ਪੰਜਾਬ ਦੇ ਵਿੱਚ ਸਭ ਤੋਂ ਵੱਧ ਪਟਿਆਲੇ ਦੇ ਵਿੱਚ 21,567 ਉਮੀਦਵਾਰਾਂ ਨੇ ਅਪਲਾਈ ਕੀਤਾ। ਦੂਜੇ ਨੰਬਰ ਦੇ ਉੱਤੇ ਸੰਗਰੂਰ ਦੇ 19,974, ਬਠਿੰਡੇ ਦੇ 18,126, ਤੀਜੇ ਨੰਬਰ ਤੇ ਫਾਜ਼ਿਲਕਾ ਰਿਹਾ 17,625 ਔਰ ਮਾਨਸਾ ਦੇ ਵਿੱਚੋਂ 12,336 ਉਮੀਦਵਾਰਾਂ ਨੇ ਅਪਲਾਈ ਕੀਤਾ। ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚੋਂ ਸਿਰਫ 2,667, ਕਪੂਰਥਲਾ ਜ਼ਿਲ੍ਹੇ ਦੇ ਵਿੱਚੋਂ ਸਿਰਫ 2,183 ਉਮੀਦਵਾਰਾਂ ਨੇ ਅਪਲਾਈ ਜਿਹੜਾ ਉਹ ਕੀਤਾ। ਜਲੰਧਰ ਦੇ ਵਿੱਚੋਂ 7,141 ਤੇ ਮੋਗੇ ਦੇ ਵਿੱਚੋਂ 4,236 ਉਮੀਦਵਾਰਾਂ ਨੇ ਅਪਲਾਈ ਕੀਤਾ। ਇਹਦੇ ਵਿੱਚ ਇਹ ਹੋਇਆ ਜੀ ਕਿ ਜਿਹੜੀਆਂ ਕੁੜੀਆਂ ਨੇ, ਕਿਉਂਕਿ ਕਿਸੇ ਟਾਈਮ ਇੱਕ ਪੰਜਾਬ ਦੇ ਵਿੱਚ ਬੋਲੀ ਹੁੰਦੀ ਸੀ ਕਿ 2 ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ। ਉਹ ਜਿਹੜੀ ਭੈਣ ਆ ਉਹ ਇਹ ਕਹਿੰਦੀ ਸੀ ਵੀ ਇੱਕ ਮੁਨਸ਼ੀ ਲੱਗਿਆ ਹੋਵੇ, ਇੱਕ ਪਟਵਾਰੀ ਲੱਗਿਆ ਹੋਇਆ ਹੋਵੇ। ਪਟਵਾਰੀ ਦੇ ਵਾਸਤੇ ਤਾਂ ਵੈਸੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ। ਕਿਸੇ ਦਾ ਪੁੱਤ IAS ਬਣ ਗਿਆ ਸੀ ਤੇ ਉਹ ਜਦੋਂ ਲੱਡੂ ਵੰਡ ਰਹੀ ਸੀ ਤੇ ਉਹ ਗਵਾਂਢਣ ਨੇ ਇਹ ਗੱਲ ਉਹਨੂੰ ਸੁਣਾ ਕੇ ਆਖੀ ਸੀ ਵੀ ਲੱਡੂ ਤਾਂ ਏਦਾਂ ਵੰਡਦੀ ਫਿਰਦੀ ਆ ਜਿਵੇਂ ਇਹ DC ਨਹੀਂ ਪਟਵਾਰੀ ਲੱਗ ਗਿਆ ਹੋਵੇ। ਕਿਉਂਕਿ ਪਟਵਾਰੀ ਦੀ ਅਹਿਮੀਅਤ ਬੜੀ ਆ ਪੰਜਾਬ ਦੇ ਪਿੰਡਾਂ ਥਾਵਾਂ ਦੇ ਉੱਤੇ। ਕਿਉਂਕਿ ਕਹਿੰਦੇ ਨਾ ਕਿ ਪਟਵਾਰੀ ਨਾ ਬਣਾ ਕੇ ਰੱਖਣੀ ਪੈਂਦੀ ਆ ਜੇ ਤੁਹਾਡੇ ਨਾਂ ਦੇ ਉੱਤੇ ਭਾਵੇਂ 2 ਕਨਾਲਾਂ ਜ਼ਮੀਨ ਵੀ ਹੈ। ਤਾਂ ਇਹਦੇ ਵਿੱਚ ਪਹਿਲਾਂ ਇਹ ਨਹੀਂ ਸੀ ਹੁੰਦਾ ਕਿ ਕੁੜੀਆਂ ਇਸ ਖੇਤਰ ਦੇ ਵਿੱਚ ਆਉਂਦੀਆਂ ਸੀਗੀਆਂ। 44% ਹੁਣ ਜਿਹੜੀਆਂ ਉਹ ਕੁੜੀਆਂ ਨੇ, ਇਹ ਇੱਕ ਜਿਹੜੀ ਅਨਐਮਪਲੋਇਮੈਂਟ ਹੈ ਉਹ ਵੀ ਇੱਕ ਇਹਦਾ ਵੱਡਾ ਰੀਜ਼ਨ ਹੈ। ਕੁੜੀਆਂ ਦਾ ਜ਼ਿਆਦਾ ਪੜ੍ਹਨਾ ਮੁੰਡਿਆਂ ਦੇ ਮੁਕਾਬਲੇ ਉਹ ਇੱਕ ਬਹੁਤ ਵੱਡਾ ਰੀਜ਼ਨ ਹੈ। ਇਹਦੇ ਵਿੱਚ ਕੋਈ ਲਾਵੇ ਜਾਂ ਨਾ ਲਾਵੇ, ਜਿਹੜਾ ਨਸ਼ਾ ਇਹ ਉਹਦਾ ਵੀ ਇੱਕ ਇੰਪੈਕਟ ਹੈ ਬਹੁਤ ਵੱਡਾ ਕਿ ਮੁੰਡੇ ਜਿਹੜੇ ਉਹ ਨਸ਼ੇ ਵਾਲੇ ਪਾਸੇ ਨੂੰ ਤੁਰ ਪਏ, ਜਿਹਦੇ ਕਰਕੇ ਏਡੀ ਵੱਡੀ ਗਿਣਤੀ ਦੇ ਵਿੱਚ ਕੁੜੀਆਂ ਨੇ ਇਹ ਐਗਜ਼ਾਮ ਪਟਵਾਰੀ ਦਾ ਦਿੱਤਾ। ਜ਼ਿਆਦਾ ਇਹ ਪੇਂਡੂ ਖੇਤਰ ਦੇ ਨਾਲ ਜਿਹੜਾ ਉਹ ਸੰਬੰਧਿਤ ਨੇ। ਜਿਹੜੇ ਸਾਬਕਾ ਕੁਝ ਆਫੀਸਰ ਨੇ ਉਹ ਕਹਿੰਦੇ ਆ ਕਿ ਉਹ ਵੇਲਾ ਗਿਆ ਜਦੋਂ ਪਟਵਾਰੀ ਨੂੰ ਗਰਦੌਰੀ ਤੇ ਮਿਣਤੀ ਲਈ ਖੇਤਾਂ ਦੇ ਵਿੱਚ ਵਟੋ ਵਟ ਤੁਰਨਾ ਪੈਂਦਾ ਸੀ। ਉਹ ਕਹਿੰਦੇ ਹੁਣ ਕੰਪਿਊਟਰੀਕਰਨ ਨੇ ਕੰਮ ਜਿਹੜਾ ਉਹ ਸੌਖਾ ਕਰਤਾ, ਜਿਹਦੇ ਕਰਕੇ ਕੁੜੀਆਂ ਲਈ ਪਟਵਾਰੀ ਨੌਕਰੀ ਓਪਰੀ ਤੇ ਔਖੀ ਜਿਹੜੀ ਆ ਉਹ ਨਹੀਂ ਰਹੀ। ਜਿਹੜੇ ਬੈਠੇ ਜੀ 2.25 ਲੱਖ ਉਮੀਦਵਾਰ, ਉਹਨਾਂ ਤੋਂ ਸਰਕਾਰ ਇਹ ਕਹਿੰਦੀ ਆ ਕਿ 12 ਕਰੋੜ ਰੁਪਏ ਸਾਨੂੰ ਜਿਹੜੇ ਉਹ ਪ੍ਰਾਪਤ ਹੋਏ ਆ। ਸਰਕਾਰ ਇਸ ਮਾਮਲੇ ਦੇ ਉੱਤੇ ਸਹੀ ਜਿਹੜੀ ਜਾਣਕਾਰੀ ਨਹੀਂ ਦੇ ਰਹੀ। ਜਿੰਨੇ ਉਮੀਦਵਾਰ ਬੈਠੇ ਆ ਤੇ ਜਿੰਨੀਆਂ ਐਪਲੀਕੇਸ਼ਨਾਂ ਵਿਕੀਆਂ ਨੇ, ਇਹ ਅੰਕੜੇ ਜਿਹੜੇ ਉਹ 2 ਡਿਫਰੈਂਟ ਅੰਕੜੇ ਨੇ। ਔਰ ਸਰਕਾਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸਾ ਜਿਹੜਾ ਉਹ ਐਪਲੀਕੇਸ਼ਨਾਂ ਤੋਂ ਕਮਾਇਆ, ਉਹਨੂੰ ਸਾਈਟ ਤੇ ਰੱਖ ਕੇ। ਜੇ ਮੰਨ ਲਓ ਇਹ ਭਰਤੀ ਦੇ ਵਿੱਚ ਜੇ ਆਪਾਂ
ਇਸ ਰੇਸ਼ੋ ਦੇ ਉੱਤੇ ਹੀ ਭਰਤੀ ਜਿਹੜੀ ਜੀ ਉਹ ਮੰਨ ਲੈਂਦੇ ਆ ਕਿ ਹੋਊਗੀ, ਉਹ ਆ ਹੋਪ ਕਿ ਹੋਊਗੀ, ਉਹਦੇ ਵਿੱਚ ਸਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਫਿਰ ਪਟਵਾਰਪੁਣਾ ਕਰਦੀਆਂ ਜਿਹੜੀਆਂ ਉਹ ਦਿਸਣਗੀਆਂ। ਇਹ ਇੱਕ ਬਿਲਕੁਲ ਡਿਫਰੈਂਟ ਟਾਈਪ ਦੀ ਸ਼ੁਰੂਆਤ ਜਿਹੜੀ ਹੋਊਗੀ ਜਦੋਂ ਪਟਵਾਰੀ ਦਾ ਨਾਮ ਆਉਂਦਾ। ਤੇ ਇਹ ਗੱਲ ਮੰਨਣ ਦੇ ਵਿੱਚ ਮੇਰਾ ਕੱਲ ਕੋਈ ਹਿਚਕਚਾਹਟ ਨਹੀਂ। ਇੱਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਹੜਾ ਨਾ ਉਹ ਕਰਪਟ ਚਿਹਰਾ ਵੀ ਆ ਜਾਂਦਾ, ਜਿਹੜੇ ਕਿਸਾਨੀ ਜਿਹੜੇ ਨਾਲ ਜੁੜੇ ਹੋਏ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਪਟਵਾਰੀ ਪਿਛਲੇ ਸਮੇਂ 'ਚ ਕਿਵੇਂ ਖਰਾਬ ਲੋਕਾਂ ਨੂੰ ਕਰਦੇ ਰਹੇ ਆ। ਔਰ ਇਹ ਇੱਕ ਥੋੜੀ ਜਿਹੀ ਵੱਖਰੀ ਚੀਜ਼ ਹੋ ਸਕਦੀ ਹੈ, ਕਿਉਂਕਿ ਜਿੱਥੇ ਜਿੱਥੇ ਔਰਤ ਜਿਹੜੀ ਉਹ ਲੱਗੀ ਆ ਉੱਥੇ ਕਰਪਸ਼ਨ ਉਨੀ ਨਹੀਂ ਗੀ ਹੈਗੀ, ਹੋਊਗੀ ਉਨੀ ਨਹੀਂ ਹੈਗੀ। ਹੋ ਸਕਦਾ ਕਿ ਪਟਵਾਰੀਆਂ ਦੇ ਵਿੱਚ ਔਰਤਾਂ ਦੀ, ਕੁੜੀਆਂ ਦੀ ਸ਼ਮੂਲੀਅਤ ਦੇ ਨਾਲ ਕੁਝ ਕਰਪਸ਼ਨ ਘਟੇ। ਜੀ ਜੀ ਜੀ, ਫਿਰ ਤਾਂ ਬੋਲੀਆਂ ਵੀ ਬਦਲ ਜਾਣਗੀਆਂ ਪੰਜਾਬ ਦੇ ਵਿੱਚ। ਤੇ ਅੱਗੇ ਗੈਂਗਸਟਰਾਂ ਦੀਆਂ ਗੱਲਾਂ ਕਰੀਏ ਤਾਂ ਇੱਕ ਦੂਜੇ ਨੂੰ ਸਿੱਧੀਆਂ ਧਮਕੀਆਂ ਸੋਸ਼ਲ ਮੀਡੀਆ ਤੇ। ਦੇਖੋ ਇਹ ਕੰਮ ਇਹ ਲੋਕ ਨਹੀਂ ਸਮਝ ਰਹੇ, ਨਾ ਤਾਂ ਸਿਆਸਤਦਾਨ ਸਮਝ ਰਹੇ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਤੁਸੀਂ ਸੁਣਿਆ ਹੋਣਾ, ਵਿੱਕੀ ਮਿੱਡੂ ਖੇੜਾ ਦੇ ਘਰੇ ਜਾ ਕੇ ਕਿ ਛੱਡਦੇ ਨਹੀਂ ਅਸੀਂ ਉਹਨਾਂ ਨੂੰ ਜਿਨ੍ਹਾਂ ਨੇ ਵਿੱਕੀ ਮਿੱਡੂ ਖੇੜਾ ਨੂੰ ਮਾਰਿਆ। ਤੁਸੀਂ ਕਿਉਂ ਜਿਹੜਾ ਜੀ ਉਹਨਾਂ ਨੂੰ ਕੁਝ ਕਰਨਾ? ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਕਾਨੂੰਨ ਉਹਨਾਂ ਨੂੰ ਨਹੀਂ ਛੱਡਦਾ? ਇਹਨਾਂ ਦੋ ਚੀਜ਼ਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੈ, ਦੋ ਲਫ਼ਜ਼ਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਅਸੀਂ ਨਹੀਂ ਛੱਡਦੇ ਜਾਂ ਕਾਨੂੰਨ ਨਹੀਂ ਛੱਡਦਾ। ਜੇ ਕਾਨੂੰਨ ਨਹੀਂ ਛੱਡਦਾ ਤਾਂ ਸਾਰਿਆਂ ਨੂੰ ਮਨਜ਼ੂਰ ਹੋਊਗਾ, ਜੇ ਅਸੀਂ ਨਹੀਂ ਛੱਡਦੇ ਇਹਦੇ ਵਿੱਚ ਨਿੱਜਤਾ ਜਿਹੜੀ ਆ ਉਹ ਭਾਰੂਗਾ। ਜਿਹੜੇ ਬਿਕਰਮ ਮਜੀਠੀਆ ਨੇ ਉਹ ਵੀ ਜਾ ਕੇ ਘਰੇ ਆਏ ਆ, ਕਿਉਂਕਿ ਇਹ ਕਹਿੰਦੇ ਵਿੱਕੀ ਮਿੱਡੂ ਖੇੜਾ ਸਾਡਾ ਬੰਦਾ ਹੈ, ਵੀ ਉਹਨਾਂ ਦਾ ਬੰਦਾ। ਉਧਰੋਂ ਜਿਹੜੇ ਗੈਂਗਸਟਰ ਨੇ ਉਹ ਸਾਰੇ ਕਹੀ ਜਾਂਦੇ ਉਹ ਸਾਡਾ ਬੰਦਾ। ਜਿਹੜਾ ਲਾਰੈਂਸ ਬਿਸ਼ਨੋਈ ਆ ਉਹਨੇ ਸ਼ਰੇਆਮ ਧਮਕੀ ਦਿੱਤੀ ਆ ਕਿ ਤਿਆਰ ਹੋ ਜਾਓ ਨਤੀਜੇ ਭੁਗਤਣ ਲਈ, ਜਿਨ੍ਹਾਂ ਨੇ ਵਿੱਕੀ ਮਿੱਡੂ ਖੇੜੇ ਨੂੰ ਮਾਰਿਆ। ਇੱਕ ਭੂਪੀ ਰਾਣਾ, ਭੁਪਿੰਦਰ ਸਿੰਘ ਉਰਫ ਭੂਪੀ ਰਾਣਾ, ਉਹਨੂੰ ਜਿਹੜਾ ਪੁਲਿਸ ਨੇ ਰਿਮਾਂਡ ਦੇ ਉੱਤੇ ਲਿਆਂਦਾ। ਔਰ ਇਸੇ ਵਿੱਕੀ ਮਿੱਡੂ ਖੇੜਾ ਦੇ ਕਤਲ ਵਾਲੇ ਮਾਮਲੇ ਦੇ ਵਿੱਚ ਔਰ ਇਹ ਅਦਾਲਤ ਨੇ ਸੁਖਪ੍ਰੀਤ ਬੁੱਢਾ ਤੇ ਅਮਨ ਕੁਮਾਰ ਨੂੰ ਵੀ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਭੇਜਿਆ। ਹਾਲਾਂਕਿ ਦੂਜੇ ਪਾਸੇ ਇੱਕ ਜਿਹੜਾ ਹੋਰ ਗੈਂਗਸਟਰ ਆ ਵਿਨੇ ਦਿਓੜਾ, ਉਹਦੇ ਉੱਤੇ ਪੁਲਿਸ ਨੂੰ ਸ਼ੱਕ ਹੈ, ਜਦੋਂ ਕਿ ਵਿਨੇ ਦਿਓੜਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਕਹਿੰਦਾ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਇਹ ਵੀ ਗੱਲ ਕਹਿੰਦਾ ਕਿ ਜਿਨ੍ਹਾਂ ਦੇ ਨਾਲ ਮੇਰਾ ਲੈਣਾ ਦੇਣਾ, ਜਿਨ੍ਹਾਂ ਮੇਰੀ ਦੁਸ਼ਮਣੀ ਹੈ, ਉਹ ਸਾਰਿਆਂ ਨੂੰ ਪਤਾ। ਉਹ ਪੁਲਿਸ ਨੂੰ ਚੈਲੰਜ ਕਰਦਾ ਵੀ ਜੇ ਪੁਲਿਸ ਦੇ ਕੋਲੇ ਕੋਈ ਸਬੂਤ ਹੈ ਵਿੱਕੀ ਮਿੱਡੂ ਖੇੜੇ ਦੇ ਕਤਲ ਦੇ ਮਾਮਲੇ 'ਚ ਉਹਨ ਕੀਤਾ ਤੇ ਉਹ ਮੀਡੀਆ ਦੇ ਕੋਲੇ ਰਿਲੀਜ਼ ਕਰ ਦੇਵੇ, ਔਰ ਫਿਰ ਉਹ ਜਿਹੜਾ ਦੀ ਉਹਦਾ ਜਵਾਬ ਦੇਊਗਾ। ਉਧਰ ਇੱਕ ਲਾਰੈਂਸ ਬਿਸ਼ਨੋਈ ਤੋਂ ਬਾਅਦ ਇੱਕ ਹੋਰ ਗਰੁੱਪ ਹੈ ਸੰਪਤ ਨਹਿਰਾ, ਉਹਨੇ ਮੀਡੀਆ ਦੇ ਉੱਤੇ ਪੋਸਟ ਅਪਲੋਡ ਕਰਕੇ ਵਿੱਕੀ ਮਿੱਡੂ ਖੇੜਾ ਦੇ ਕਤਲਾਂ ਨੂੰ ਸੋਧਣ ਦੀ ਜਿਹੜੀ ਆ ਉਹ ਧਮਕੀ ਦਿੱਤੀ ਹੈ। ਪੰਜਾਬ ਦੇ ਵਿੱਚ ਬਣਿਆ ਕੀ ਪਿਆ ਜੀ? ਇਹ ਬੜਾ ਵੱਡਾ ਸਵਾਲ ਇਸ ਵੇਲੇ ਖੜਾ। ਜਦੋਂ ਕੋਈ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਆਉਂਦੀ ਤੇ ਸਾਈਬਰ ਕ੍ਰਾਈਮ ਜਿਹੜੀ ਬ੍ਰਾਂਚ ਹੈ ਉਹ ਐਕਟਿਵ ਹੋ ਜਾਂਦੀ ਹੈ। ਕਿੰਨੇ ਦਿਨ ਜਿਹੜੇ ਇਸ ਮਰਡਰ ਨੂੰ ਹੋ ਗਏ, ਕਿਵੇਂ ਸ਼ਰੇਆਮ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਪੁਲਿਸ ਜਿਹੜੀ ਆ ਉਹ ਤਮਾਸ਼ਾ ਵੇਖ ਰਹੀ ਹੈ, ਔਰ ਜਿਹੜੇ ਸਪਸ਼ਟੀਕਰਨ ਆ ਰਹੇ ਆ, ਕੋਈ ਕਿਸੇ ਕਿਸਮ ਦਾ ਸਪਸ਼ਟੀਕਰਨ ਉਹ ਸਾਰੇ ਸੋਸ਼ਲ ਮੀਡੀਆ ਦੇ ਰਾਹੀਂ ਆ ਰਹੇ ਆ, ਔਰ ਉਹਦੇ ਉੱਤੇ ਕੋਈ ਕਾਰਵਾਈ ਜਿਹੜੀ ਜੀ ਨਹੀਂ ਹੋ ਰਹੀ। ਜਿਹੜੇ ਸਿਆਸਤਦਾਨ ਨੇ, ਖਾਸ ਤੌਰ ਦੇ ਉੱਤੇ ਅਕਾਲੀ ਦਲ, ਇਸ ਮਾਮਲੇ ਦੇ ਉੱਤੇ ਜਿਵੇਂ ਉਹ ਭੱਜਿਆ ਫਿਰਦਾ ਜਾਂ ਜਿਵੇਂ ਉਹ ਕਹਿ ਰਿਹਾ ਕਿ ਉਹ ਜਿਹੜੇ ਜੀ ਉਹ ਸਾਡੇ ਨੇ, ਕਿਹੋ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ। ਪੰਜਾਬੀਆਂ ਨੂੰ ਬਦਮਾਸ਼ ਦੇ ਤੌਰ ਦੇ ਉੱਤੇ ਜਿਹੜਾ ਉਹ ਪਹਿਲਾਂ ਹੀ ਕੋਈ ਕਸਰ ਨਹੀਂ ਛੱਡੀ ਸਿੰਗਰਾਂ ਨੇ। ਜਿਹੜੇ ਜਿਹੋ ਜਿਹਾ ਕੁਝ ਉਹਨਾਂ ਦੇ ਗੀਤ ਆ ਰਹੇ ਆ, ਜਿਹੋ ਜਿਹੇ ਉਹ ਗਾਣਿਆਂ 'ਚ ਛੱਡੋ, ਅਸਲੀ ਹਥਿਆਰ ਸਿੱਧੂ ਮੂਸੇਵਾਲੇ ਵਰਗੇ ਜਿਹੜੇ AK-47 ਚਲਾਉਂਦੇ ਰਹੇ। ਪੁਲਿਸ ਨੇ ਡੱਕਾ ਨਹੀਂ ਤੋੜਿਆ ਉਸ ਮਾਮਲੇ ਦੇ ਵਿੱਚ, ਉਹਨੂੰ ਬਚਾਇਆ, ਉਹਨੂੰ ਸੇਫ ਕੀਤਾ। ਅੱਜ ਵੀ ਉਹਨੂੰ ਸੇਫ ਜਿਹੜਾ ਦੀ ਉਹ ਕਰ ਰਹੀ ਹੈ। ਪੰਜਾਬੀ ਐਡੇ ਮੂਰਖ ਜਿਹੜਾ ਦੀ ਹੋ ਗਏ, ਉਹਨਾਂ ਨੂੰ ਇਹ ਸਮਝ ਨਹੀਂ ਪੈ ਰਹੀ ਕਿ ਇਹ ਲੋਕ ਕਿਵੇਂ ਇਹਨਾਂ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾ ਰਹੇ ਆ, ਔਰ ਪੰਜਾਬੀਆਂ ਦੀ ਪਹਿਚਾਣ ਜਿਹੜੀ ਆ ਉਹ ਕਿਸ ਕਿਸਮ ਦੀ ਬਣਾਉਣ ਦੇ ਯਤਨਾਂ ਦੇ ਵਿੱਚ ਨੇ। ਔਰ ਇਹਦੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਸ ਕਿਸਮ ਦੀਆਂ ਇਹ ਧਮਕੀਆਂ ਵਗੈਰਾ ਚੱਲ ਰਹੀਆਂ ਨੇ, ਮੇਰੀ ਚਾਚੇ ਪੰਜਾਬ ਦੇ ਵਿੱਚ ਗੈਂਗਵਾਰ ਜਿਹੜੀ ਆ ਜੀ ਉਹ ਬਰੂਹਾਂ ਤੇ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਬਹੁਤ ਸਾਰੇ ਗੈਂਗਸਟਰ ਸਰਕਾਰ ਨੇ ਇੱਕੋ ਜੇਲ੍ਹ ਦੇ ਵਿੱਚ ਇਕੱਠੇ ਕੀਤੇ ਹੋਏ ਆ। ਜੇ ਉੱਥੇ ਉਹ ਲੜ ਪਏ ਤੇ ਕਹਾਣੀ ਜਾਊਗੀ ਕਿੱਧਰ ਨੂੰ। ਜੀ ਬਿਲਕੁਲ, ਨਾਲੇ ਉਹਨਾਂ ਚਿਰ ਕੁਝ ਨਹੀਂ ਹੋਣਾ ਜਿੰਨਾ ਚਿਰ ਇਹ ਸਿਆਸਤੀ ਪਾਰਟੀਆਂ ਆ ਇਹ ਥਾਪੀਆਂ ਦੇਣੋਂ ਨਹੀਂ ਹਟਦੀਆਂ ਕਿ ਸਾਡੇ ਆ ਸਾਡੇ ਆ। ਅਖੀਰ ਦੇ ਵਿੱਚ ਕਣਕ ਘਟਾਲੇ ਦੀ ਜੇ ਗੱਲ ਕਰੀਏ ਵੀ ਛੋਟੇ ਮੋਟਿਆਂ ਨੂੰ ਤਾਂ ਮੁਅੱਤਲ ਕਰ ਰਹੇ ਆ, ਪਰ ਬੋਲ ਕੋਈ ਨਹੀਂ ਰਿਹਾ। ਦੇਖੋ ਇਹ ਮਾਮਲਾ ਜਿੱਦਣ ਦਾ ਆਇਆ, ਕੋਈ ਹਾਲਾਂਕਿ ਨਾ ਤਾਂ ਇਹਦੇ ਉੱਤੇ ਕੋਈ ਵੱਡਾ ਬੰਦਾ ਜਿਹੜਾ ਜੀ ਉਹ ਬੋਲ ਰਿਹਾ, ਜਿਹੜੇ ਇੱਥੇ ਜਿਹਦੇ ਕੋਲੇ ਫੂਡ ਮਹਿਕਮਾ ਲੁਧਿਆਣੇ ਤੋਂ
ਭਾਰਤ ਭੂਸ਼ਣ ਆਸ਼ੂ ਆ, ਉਹਦੀ ਤਾਂ ਆਪਣੀ ਜਿਹੜਾ ਜੀ ਉਹ ਸ਼ੱਕੀ ਹਾਲਾਤ ਨੇ ਵੀ ਉਹਨਾਂ ਦਾ ਝੋਨਾ ਟੋਟਲ ਨਹੀਂ ਹੋਇਆ ਜਿੰਨਾ ਕਹਿੰਦਾ ਅਸੀਂ ਮੰਡੀਆਂ 'ਚ ਚੁੱਕ ਲਿਆ। ਉਹ ਕਿੱਥੋਂ ਆਉਂਦਾ ਝੋਨਾ? ਜਿਹੜਾ ਦੂਜੇ ਸੂਬਿਆਂ ਦੇ ਵਿੱਚੋਂ ਝੋਨਾ ਲਿਆ ਕੇ ਇੱਥੇ ਵੇਚਿਆ ਜਾਂਦਾ ਮੰਡੀਆਂ ਦੇ ਵਿੱਚ, ਉਹ ਬੜੀ ਵੱਡੀ ਕਰਪਸ਼ਨ ਹੈ। ਉਸ ਕਰਪਸ਼ਨ ਦੇ ਵਿੱਚ ਇਹ ਸਿਆਸੀ ਲੋਕ ਲਿਬੜੇ ਹੋਏ ਆ ਬੁਰੇ ਤਰੀਕੇ ਨਾਲ। ਇਹ ਤਾਂ ਹੁਣ ਜੰਡਿਆਲਾ ਗੁਰੂ ਵਾਲੇ ਗੋਦਾਮ ਜਿਹੜੇ ਸੀ ਉਹ ਸਾਹਮਣੇ ਆ ਗਏ, 5 ਗੋਦਾਮ ਹੀ ਖਾਲੀ ਕੰਪਲੀਟ ਕੀਤੇ ਪਏ ਆ, ਉੱਥੇ ਹੈ ਹੀ ਕੱਖ ਨਹੀਂ। ਆਟਾ ਮਿੱਲ ਹੈ ਇੱਕ ਜਿਹੜੀ ਕਿ ਚਰਚਾ ਦੇ ਵਿੱਚ ਹੈ ਕਿ ਉੱਥੋਂ ਆਟਾ ਪਿਆ ਕੇ ਜਿਹੜਾ ਵੇਚਿਆ, ਅਜੇ ਤੱਕ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਉਹ ਹੋ ਰਹੀ। ਮਹਿਜ਼ ਇਹ ਕਿਹਾ ਜਾ ਰਿਹਾ ਕਿ ਜਾਂਚ ਟੀਮ ਜਿਹੜੀ ਆ ਉਹ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਇਨਵੈਸਟੀਗੇਸ਼ਨ ਕਰਦਿਆਂ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ 5 ਗੋਦਾਮ ਗਏ ਕਿੱਥੇ, ਉਹ ਕਿੱਥੇ ਜਿਹੜਾ ਖੱਪ ਗਏ ਸਾਰੇ ਦੇ ਸਾਰੇ। ਹੇਠਲੇ ਜਿਹੜੇ ਨੇ ਉਹਨਾਂ ਨੂੰ ਇੱਕ ਇੱਕ ਨੂੰ ਕਰਕੇ ਜਿਹੜਾ ਉਹ ਮੁਅੱਤਲ ਕੀਤਾ ਜਾ ਰਿਹਾ। ਹੇਠਲੇ ਗੋਦਾਮ ਨਹੀਂ ਖਾ ਸਕਦੇ ਜੀ, ਉਹ ਕਿਸੇ ਦੀ ਸ਼ਹਿ ਦੇ ਉੱਤੇ ਜਿਹੜਾ ਉਹ ਜ਼ਰੂਰ ਕਰਾ ਸਕਦੇ ਆ। ਜੰਡਿਆਲਾ ਗੁਰੂ ਦੇ ਵਿੱਚ ਪਨਗ੍ਰੇਨ ਦੇ ਗ੍ਰੇਨ ਦੇ ਜਿਹੜੇ ਗੋਦਾਮ ਨੇ, ਇੰਸਪੈਕਟਰ ਜਸਦੇਵ ਦੇ ਵੱਲੋਂ ਜਿਹੜੇ ਇਹ ਕਿਹਾ ਜਾ ਰਿਹਾ ਕਿ 20 ਕਰੋੜ ਰੁਪਏ ਦਾ ਗਬਨ, 20 ਕਰੋੜ ਦਾ ਨਹੀਂ ਗਾ ਇਹ ਗਬਨ ਜੀ। ਇਹ ਗਬਨ ਜਿਹੜਾ ਕਈ 100 ਕਰੋੜ ਰੁਪਏ ਦਾ, ਔਰ ਇਹ ਕਿਹਾ ਜਾ ਰਿਹਾ ਕਿ 1000 ਕਰੋੜ ਦੇ ਨੇੜੇ ਤੇੜੇ ਦਾ। ਇਹਦੇ ਵਿੱਚ 2 ਜਾਣੇ ਹੋਰ ਜਿਹੜੇ ਉਹ ਸਸਪੈਂਡ ਹੁਣ ਕੀਤੇ ਗਏ ਆ। ਇੱਕ ਤਾਂ AFSO ਆ ਚੈਰੀ ਭਾਟੀਆ ਤੇ ਇੱਕ ਇੰਸਪੈਕਟਰ ਰਜਿੰਦਰ ਬੈਂਸ ਹੈ। ਔਰ ਪਹਿਲਾਂ 2 ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਜਲੰਧਰ ਡਿਵੀਜ਼ਨ ਦੇ ਵਿੱਚ 18-19 ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਾਇਨਾਤ ਰਹੇ ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ, ਜਿਹਦੇ ਵਿੱਚ ਸਤਵੀਰ ਮਾਵੀ, ਰਜਨੀਸ਼ ਕੁਮਾਰੀ, ਮੰਗਲਦਾਸ, ਲਖਵਿੰਦਰ ਸਿੰਘ, ਇਹ ਸਾਰੇ ਜਿਹੜੇ ਸ਼ਾਮਲ ਨੇ। ਇਹਨਾਂ ਦੇ ਖਿਲਾਫ ਚਾਰਜ ਸ਼ੀਟ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਆ। ਔਰ ਇਹ ਕਿਹਾ ਗਿਆ ਕਿ ਫਿਜ਼ੀਕਲ ਵੈਰੀਫਿਕੇਸ਼ਨ ਦੇ ਵਾਸਤੇ ਆਨਲਾਈਨ ਸਿਸਟਮ ਜਿਹੜਾ ਉਹਦੇ ਹੁਕਮ ਦਿੱਤੇ ਗਏ ਆ ਕਿ ਛੇਤੀ ਰਿਪੋਰਟ ਪੇਸ਼ ਕੀਤੀ ਜਾਵੇ। ਕਹਿੰਦੇ ਜੀ ਕਿ ਜਿਹੜਾ ਭ੍ਰਿਸ਼ਟਾਚਾਰ ਉਹ ਕਿਸੇ ਕਿਸਮ ਦਾ ਬਰਦਾਸ਼ਤ ਨਹੀਂ ਹੋਊਗਾ। ਹੁਣ ਸਵਾਲ ਇਹ ਆ, ਉਹ ਮਾਮੇ ਭਾਂਜੇ ਵਾਲੀ ਕਹਾਣੀ ਜਿਹੜੀ ਦੀ ਉਹ ਕਿੱਥੇ ਗਈ? ਇਹਨੂੰ ਕਿਉਂ ਦੱਬਿਆ ਜਾ ਰਿਹਾ? ਜਿਹੜੇ ਇਸ ਟੀਮ ਦੇ ਵਿੱਚ ਸ਼ਾਮਲ ਇੰਸਪੈਕਟਰ ਨੇ ਉਹ ਇਹ ਕਹਿੰਦੇ ਨੇ ਅਸੀਂ ਬਹੁਤ ਦਬਾਅ ਦੇ ਹੇਠ ਕੰਮ ਕਰ ਰਹੇ ਹਾਂ, ਔਰ ਉਹ ਕਹਿੰਦੇ ਸਾਡੇ ਉੱਤੇ ਪ੍ਰੈਸ਼ਰ ਹੈ ਕਿ ਇਸ ਚੀਜ਼ ਨੂੰ ਤੁਸੀਂ ਜਿੰਨੀ ਛੇਤੀ ਹੋ ਸਕਦਾ, ਜਿਵੇਂ ਹੋ ਸਕਦਾ ਦੱਬੋ। ਇਦੋਂ ਹੋਰ ਉੱਪਰ ਨਹੀਂ ਜਿਹੜਾ ਉਹ ਆਉਣਾ ਚਾਹੀਦਾ, ਕਿਉਂਕਿ 5 ਗੋਦਾਮ ਗਾਇਬ ਥੋੜੀ ਹੋਏ ਆ, ਇਹ ਤਾਂ 5 ਫੜੇ ਗਏ ਆ। ਉਹ ਆ ਜਿਹੜੇ ਫੜੇ ਨਹੀਂ ਗਏ, ਜਿਹੜੇ ਥਾਂ ਦੇ ਉੱਤੇ ਆ, ਇਹ ਕੀ ਪਤਾ ਉੱਥੋਂ ਕਿਹੜੀ ਜਗ੍ਹਾ ਤੋਂ ਕਿੰਨੀ ਕਣਕ ਜਿਹੜੀ ਆ ਉਹ ਗਾਇਬ ਹੋਈ ਆ। ਔਰ ਇਹ ਕਣਕ ਕੋਈ ਆਟਾ ਭਿਉਣ ਦੇ ਕੰਮ ਨਹੀਂ ਸਿਰਫ ਆਉਂਦੀ ਜੀ, ਇਹਨੂੰ ਬੜੇ ਸਾਰੇ ਹੋਰ ਸਮਾਨ ਦੇ ਵਾਸਤੇ ਵਰਤਿਆ ਗਿਆ। ਔਰ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਨਕਲੀ ਦੀਆਂ ਨੇ, ਉਹਦੇ ਵਿੱਚ ਇਹਦੀ ਵਰਤੋਂ ਦੇ ਚਰਚੇ ਆ। ਬਿਲਕੁਲ ਜੀ, ਸਭ ਕੁਝ ਹੀ ਕੀਤਾ ਹੋਊਗਾ ਪਰ ਧੂੰ ਨਹੀਂ ਨਿਕਲਣਾ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।